ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ, ਟੌਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 3 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਜੋ ਇਸ ਵੇਲੇ ਕੌਮਾਂਤਰੀ ਪੱਧਰ ਤੇ ਵਰਤਾਰੇ ਬਣੇ ਹੋਏ ਨੇ। ਸ਼ਰਮਾ ਜੀ, ਭਾਰਤ ਦੇ ਸਰਕਾਰ ਦੇ ਨੁਮਾਇੰਦਿਆਂ ਦੇ ਜਿਹੜੇ ਬਿਆਨ ਨੇ, ਕੀ ਉਹਨਾਂ ਦੇ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੇ ਨਾਲ ਫਿਰ ਜੰਗ ਦੀ ਤਿਆਰੀ ਦੇ ਵਿੱਚ ਹੈ ਭਾਰਤ? ਦੇਖੋ, ਇਸ ਸਮੇਂ ਜੀ ਵਿਸ਼ਵ ਵਿਆਪੀ ਇੱਕ ਤਰ੍ਹਾਂ ਦਾ ਯੁੱਧ ਛਿੜ ਗਿਆ। ਹਾਂਜੀ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇੱਕ ਤਾਂ ਉਹ ਮੁਲਕ ਯੁੱਧ ਦੀ ਚਪੇਟ 'ਚ ਨੇ ਜਿੱਥੇ ਬਾਰੂਦੀ ਲੜਾਈ ਚੱਲ ਰਹੀ ਹੈ, ਜੀ ਜੀ, ਜਿੱਥੇ ਮਿਜ਼ਾਈਲਾਂ ਰਾਹੀਂ ਲੜਾਈ ਚੱਲ ਰਹੀ ਹੈ, ਜਿੱਥੇ ਹਥਿਆਰਾਂ ਦੇ ਰਾਹੀਂ ਹਮਲੇ ਹੋ ਰਹੇ ਨੇ, ਗੋਲੇ ਸਿੱਟੇ ਜਾ ਰਹੇ ਨੇ। ਤੇ ਇੱਕ ਉਹ ਮੁਲਕ ਨੇ ਜਿਹੜੇ ਇਹਦੀ ਯਾਦ ਦੇ ਵਿੱਚ ਤਕਨੀਕੀ ਤੌਰ ਤੇ ਆ ਗਏ ਨੇ, ਜਿਨ੍ਹਾਂ ਦੇ ਉੱਤੇ ਕਾਰੋਬਾਰ ਦਾ ਅਸਰ, ਵਪਾਰ ਦਾ ਅਸਰ, ਆਪਸੀ ਰਿਸ਼ਤਿਆਂ ਦਾ ਅਸਰ, ਇੱਕ ਦੂਏ ਨਾਲ ਖੜਨ ਦਾ ਅਸਰ। ਬਿਲਕੁਲ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਪੂਰੀ ਦੁਨੀਆ ਇਸ ਯੁੱਧ ਦੀ, ਇਸ ਜੰਗ ਦੀ ਚਪੇਟ 'ਚ ਹੈਗੀ ਹੈ। ਪਰ ਕੁਝ ਮੁਲਕਾਂ 'ਚ ਸਿੱਧੀ ਜੰਗ ਦਾ ਜਿਹੜਾ ਪ੍ਰਗਟਾਵਾ ਹੈ, ਉਹਦੇ ਵਿੱਚੋਂ ਇਜ਼ਰਾਈਲ ਤੇ ਅਮਰੀਕਾ ਨੇ ਜਿਸ ਤਰ੍ਹਾਂ ਈਰਾਨ ਤੇ ਨਿਸ਼ਾਨਾ ਬਿੰਨਿਆ, ਤੇ ਸ਼ਾਇਦ ਇੰਨਾ ਅਮਰੀਕਾ ਨੇ ਵੀ ਨਹੀਂ ਸੋਚਿਆ ਹੋਣਾ ਕਿ ਈਰਾਨ ਇੰਜ ਮਤਲਬ ਕਿ ਸਾਹਮਣੇ ਟੱਕਰੂਗਾ। ਸੋ ਇਸ ਲਈ ਈਰਾਨ ਵੀ ਇਹਦਾ ਮਤਲਬ ਪੂਰੀ ਤਿਆਰੀ ਤੇ ਸੀ, ਉਹਨੂੰ ਵੀ ਜਾਣਕਾਰੀ ਸੀ। ਪਰ ਹੁਣ ਇਹ ਯੁੱਧ 3 ਮੁਲਕਾਂ ਤੱਕ, ਇਜ਼ਰਾਈਲ, ਅਮਰੀਕਾ ਤੇ ਈਰਾਨ ਤੱਕ ਸੀਮਤ ਨਹੀਂ ਰਿਹਾ ਜੀ। ਇਹ ਲਗਭਗ ਖਾੜੀ ਦੇਸ਼ਾਂ 'ਚ ਤਾਂ ਸਿੱਧੇ ਰੂਪ 'ਚ ਧਮਾਕਿਆਂ ਦੇ ਰੂਪ 'ਚ ਫੈਲ ਚੁੱਕਿਆ। ਤੇ ਉਸ ਤੋਂ ਬਾਅਦ ਇਹਦਾ ਅਸਰ ਹੁਣ ਇਸ ਕਦਰ ਪੈਣ ਲੱਗਾ ਕਿ ਚੀਜ਼ਾਂ ਰੁਕਣ ਲੱਗੀਆਂ ਨੇ ਜੀ, ਹੈ ਨਾ। ਤੇਲ ਦੀ ਆਮਦ ਲਗਭਗ ਬੰਦ ਹੋਣ ਵਾਲੀ ਸਥਿਤੀ 'ਚ ਹੈ। ਤੇ ਸਾਡੇ ਵਾਲੇ ਪਾਸੇ ਨੂੰ, ਈਰਾਨ ਵਾਲੇ ਪਾਸੇ ਨੂੰ ਜਿਹੜਾ ਸਮੁੰਦਰੀ ਰਾਹ, ਉਹ ਤਾਂ ਉਹਨਾਂ ਨੇ ਰੋਕੇ ਲਿਆ ਇੱਕ ਤਰ੍ਹਾਂ ਨਾਲ ਜੀ, ਕਿ ਇਸ ਰੂਟ ਤੋਂ ਨਹੀਂ ਜਾਣ ਦੇਣਗੇ, ਉਹਦੇ ਨਾਲ ਅਸਰ ਤਾਂ ਪੈਂਦਾ ਹੀ ਹੈ। ਸੋ ਇਸ ਲਈ ਇਹ ਫਿਕਰ ਤਾਂ ਖੜੇ ਨੇ। ਪਰ ਇਹਦੇ ਸਭ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਉਹਨਾਂ ਦੇ ਵਿਭਾਗਾਂ ਤੱਕ ਸ਼ਾਂਤੀ ਦੀਆਂ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਨੇ। ਪਰ ਬਿਲਕੁਲ ਮਤਲਬ ਜੰਗ ਦੇ ਮਾਹੌਲ ਦੇ ਵਿੱਚ ਤੁਹਾਨੂੰ ਤੇਲ ਘਿਓ ਦੀ ਲੋੜ ਨਹੀਂ ਹੁੰਦੀ, ਪਾਣੀ ਦੀ ਲੋੜ ਹੁੰਦੀ ਹੈ ਕਿ ਤੁਸੀਂ ਪਾਣੀ ਪਾਓ ਤੇ ਅੱਗ ਨੂੰ ਠੰਡਿਆ ਕਰੋ। ਪਰ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਆਪਣੇ ਦੋਵੇਂ ਸਦਨਾਂ ਨੂੰ ਇਕੱਤਰ ਕਰਕੇ ਸੰਬੋਧਨ ਕਰਦਿਆਂ ਕਹਿੰਦੇ ਨੇ ਕਿ ਤਿਆਰ ਹੋ ਜਾਓ, ਭਾਰਤ ਸਾਡੇ ਤੇ ਹਮਲਾ ਕਰ। ਠੀਕ ਹੈ। ਆਸਿਫ ਅਲੀ ਜ਼ਰਦਾਰੀ ਦਾ ਆਪਣੇ ਮੁਲਕ ਦੇ ਚੁਣੇ ਨੁਮਾਇੰਦਿਆਂ ਨੂੰ ਜਾਂ ਆਪਣੇ ਮੁਲਕ ਦੇ ਨੁਮਾਇੰਦਿਆਂ ਨੂੰ ਇਕੱਤਰ ਕਰਕੇ ਇਹ ਸੁਨੇਹਾ ਲਾਉਣਾ ਕਿ ਭਾਰਤ ਦੁਬਾਰਾ ਜੰਗ ਵੱਲ ਨੂੰ ਵੱਧ ਰਿਹਾ, ਭਾਰਤ ਸਾਡੇ ਤੇ ਤਕੜਾ ਹਮਲਾ ਕਰ ਸਕਦਾ ਹੈ, ਇਹਦੇ ਕੀ ਮਾਇਨੇ ਹੈ ਜੀ? ਸਹੀ। ਮੈਂ ਦੇਖ ਰਿਹਾ ਸੀਗਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ, ਹੈ ਨਾ, ਖਵਾਜਾ, ਉਹ ਕਹਿ ਰਹੇ ਸੀ ਵੀ ਕਹਿੰਦੇ ਕਿ ਸਾਨੂੰ ਪੂਰੀ ਤਰ੍ਹਾਂ ਨਾਲ ਅਫਗਾਨਿਸਤਾਨ, ਈਰਾਨ, ਭਾਰਤ, ਇਹ ਸਾਰੇ ਸਾਡੇ ਦੁਸ਼ਮਣ ਨੇ ਕਹਿੰਦੇ ਜੀ, ਹੈ। ਤੇ ਉਹ ਕਹਿੰਦੇ ਵੀ ਕਿ ਸਮੀਕਰਨੇ ਬਣ ਰਹੇ ਕਿ ਸਾਰੇ ਪਾਸੇ ਸਾਨੂੰ ਘੇਰਿਆ ਜਾ ਰਿਹਾ। ਪਰ ਜ਼ਰਦਾਰੀ ਨੇ ਤਾਂ ਸਪਸ਼ਟ ਰੂਪ 'ਚ ਕਿਹਾ ਕਿ ਭਾਰਤ ਇੱਕ ਹੋਰ ਜੰਗ ਦੀ ਤਿਆਰੀ ਕਰ ਰਿਹਾ ਤੇ ਸਾਡੇ ਨਾਲ ਸਿੱਧੀ ਜੰਗ ਛਿੜ ਸਕਦੀ ਹੈ। ਕੀ ਇਸ ਲੜਾਈ ਦੇ ਵਿੱਚ ਜਦੋਂ ਇਜ਼ਰਾਈਲ ਔਰ ਅਮਰੀਕਾ ਮਿਲ ਕੇ ਈਰਾਨ ਤੇ ਹਮਲਾਵਰ ਹੈ ਤੇ ਉਹਦੇ ਵਿੱਚ ਚੀਨ ਤੇ ਰੂਸ ਉਸ ਤਰ੍ਹਾਂ ਉਹਦੇ ਨਾਲ ਖੜੇ ਨਜ਼ਰ ਨਹੀਂ ਆਉਂਦੇ ਜਿਸ ਤਰ੍ਹਾਂ ਈਰਾਨ ਜਾਂ ਦੁਨੀਆ ਸੋਚਦੀ ਸੀ। ਪਾਕਿਸਤਾਨ ਜਿਹੜਾ ਕਿਸੇ ਸਮੇਂ ਅਮਰੀਕਾ ਦੇ ਸਹਾਰੇ ਨਾਲ ਪਲਦਾ ਰਿਹਾ,
ਕਿ ਉਹ ਕਿਸੇ ਦੁਵਿਧਾ ਵਿੱਚ ਵੀ ਹੈ ਤੇ ਉਸ ਦੁਵਿਧਾ ਦੇ ਵਿੱਚੋਂ ਉਹ ਇਸ ਤਰੀਕੇ ਦਾ ਮਾਹੌਲ ਖੁਦੇ ਪੈਦਾ ਕਰ ਰਿਹਾ, ਜਾਂ ਉਸ ਦੇ ਕੋਲ ਕੁਝ ਇਨਪੁਟ ਨੇ ਜਿਹਦੇ ਆਧਾਰ ਤੇ ਉਹਨੇ ਗੱਲ ਕਹੀ ਹੈ। ਇੱਕ ਪਾਸੇ ਸਿੰਧੂ ਜਲ ਸੰਧੀ ਦਾ ਪੇਚ ਹੈ ਜਿਹੜਾ ਸਾਡੇ ਨਾਲ ਲਗਾਤਾਰ ਉਹਦਾ ਫਸਿਆ ਹੋਇਆ। ਬਿਲਕੁਲ ਸਹੀ। ਭਾਰਤ ਸਰਕਾਰ ਵੱਲੋਂ ਜਿਸ ਤਰ੍ਹਾਂ ਇਹ ਫੈਸਲਾ ਲਿਆ ਗਿਆ ਕਿ ਅਸੀਂ ਪਾਣੀ ਨਹੀਂ ਜਾਣ ਦੇਣਾ, ਤੇ ਉਧਰੋਂ ਉਹ ਕਹਿਣਾ ਕਿ ਜੇ ਪਾਣੀ ਰੋਕ ਦਿਓ ਤਾਂ ਇਹਦਾ ਮਤਲਬ ਇਹ ਜੰਗ ਹੈ। ਤੇ ਦੂਸਰਾ, ਸਾਡੀ ਸਰਕਾਰ, ਸਾਡੇ ਨੁਮਾਇੰਦੇ ਲਗਾਤਾਰ ਇਹ ਗੱਲ ਜਨਤਕ ਪਲੇਟਫਾਰਮ, ਰਾਜਨੀਤਿਕ ਪਲੇਟਫਾਰਮਾਂ ਤੋਂ ਕਹਿੰਦੇ ਆਏ ਨੇ ਕਿ ਮਿਸ਼ਨ ਸੰਦੂਰ ਸਸਪੈਂਡ ਮੋਡ ਤੇ ਵਿੱਚ ਹੈ, ਕਲੋਜ਼ ਨਹੀਂ ਹੋਇਆ। ਸਹੀ ਗੱਲ। ਤੇ ਉੱਥੇ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਮਿਸ਼ਨ ਸੰਦੂਰ ਦਾ ਜ਼ਿਕਰ ਕੀਤਾ ਹੈ। ਕੀ ਇਹ ਮਾਹੌਲ ਬਣ ਰਿਹਾ ਜੀ? ਕੀ ਇਹ ਵਹਿੰਦੀ ਗੰਗਾ 'ਚ ਹੱਥ ਧੋਣ ਦੀ ਪ੍ਰਕਿਰਿਆ ਹੋਏਗੀ? ਕੀ ਇਹ ਅਮਰੀਕਾ ਨੂੰ ਕੁਝ ਸਾਬਤ ਕਰਨ ਦੀ ਕੋਸ਼ਿਸ਼ ਹੋਏਗੀ ਜੀ? ਕਿਉਂਕਿ ਜਿਹੜੇ ਮੁਲਕ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਵੀ ਕਰਦੇ ਸੀ, ਅੱਜ ਇਸ ਲੜਾਈ ਦੇ ਮੌਕੇ ਜਾਂ ਤਾਂ ਉਹ ਚੁੱਪ ਕਰ ਗਏ ਨੇ ਜਾਂ ਅਮਰੀਕਾ ਦੀ ਹਾਮੀ ਭਰਨ ਲੱਗੇ ਨੇ, ਖਾਸ ਕਰ ਟਰੰਪ ਦੀ। ਸੋ ਇਸ ਲਈ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਇਹ ਡਰ ਦੇ ਵਿੱਚੋਂ ਹੈ। ਸੋ ਉਹਦੇ ਵਿੱਚੋਂ ਹੀ ਪਾਕਿਸਤਾਨ ਤੇ ਭਾਰਤ ਦੀ ਜੰਗ ਕਿਸੇ ਨਵੇਂ ਨੁਕਤੇ ਤੋਂ ਤਾਂ ਨਹੀਂ ਪੈਦਾ ਕੀਤੀ ਜਾ ਰਹੀ। ਸਹੀ ਹੈ। ਇਹਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਦਾ ਕੋਈ ਨਵਾਂ ਦਾਅ ਤਾਂ ਨਹੀਂ, ਪਰ ਜਦੋਂ ਕਿ ਸੱਚਾਈ ਇਹ ਹੈ ਕਿ ਪਾਕਿਸਤਾਨ ਕੁਝ ਘੰਟਿਆਂ ਦੀ ਵੀ ਜੰਗ ਸਹਿਣ ਦੇ ਲਾਇਕ ਨਹੀਂ, ਤੇ ਅਸੀਂ ਵੀ ਜ਼ਿਆਦਾ ਦਿਨ ਨਹੀਂ ਟਿਕ ਸਕਦੇ ਇਸ ਲੜਾਈ ਦੇ ਮੈਦਾਨ। ਜੀ ਸਹੀ ਹੈ। ਇਹਦਾ ਮਤਲਬ ਇਹ ਨਹੀਂਗਾ ਕਿ ਸਾਡੀਆਂ ਫੌਜਾਂ ਕਮਜ਼ੋਰ ਨੇ ਜਾਂ ਅਸੀਂ ਲੜਨ ਦੇ ਸਮਰੱਥ ਨਹੀਂ। ਸਵਾਲ ਅਗਲੇ ਭਵਿੱਖ ਦਾ ਹੁੰਦਾ। ਸਹੀ ਗੱਲ। ਇਸ ਲੜਾਈ ਦੇ ਜਿੱਤ ਹਾਰ ਦਾ ਨਹੀਂ ਹੁੰਦਾ ਜਿਹੜੀ ਤੁਸੀਂ ਲੜ ਰਹੇ ਹੋ। ਇਹ ਲੜਾਈ ਤਾਂ ਭਾਰਤੀ ਫੌਜ ਤੇ ਯਕੀਨ ਹੈ ਉਹ ਜਿੱਤ ਲੈਣਗੇ, ਪਰ ਉਸ ਲੜਾਈ ਦਾ ਅਸਰ ਦਹਾਕਿਆਂ ਤੱਕ ਭਾਰਤੀਆਂ ਤੇ ਕੀ ਪੈਣਾ, ਸਿੱਟੇ ਜਿਹੜੇ ਆ ਉਹਨਾਂ ਦੇ ਨਾਗਰਿਕਾਂ ਤੇ ਕੀ ਪੈਣਾ, ਆਉਣ ਵਾਲੀਆਂ ਪੀੜ੍ਹੀਆਂ ਤੇ ਕੀ ਪੈਣਾ। ਤੇ ਇਹ ਵੀ ਉਸ ਸਮੇਂ ਅਸੀਂ ਜੇ ਜੰਗ ਦੀਆਂ ਗੱਲਾਂ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਪਰਮਾਣੂ ਸਾਡੇ ਕੋਲ ਨੇ ਤੇ ਅਸੀਂ ਮਾੜਾ ਜਿਹਾ ਉਹਦਾ ਮੂੰਹ ਖੋਲਿਆ ਤੇ ਦੁਨੀਆ ਤਹਿਸ ਨਹਿਸ ਹੋ ਜੂਗੀ। ਹੀਰੋਸ਼ੀਮਾ ਨਾਗਾਸਾਕੀ ਦਾ ਇੱਕ ਪਾਠ ਅਸੀਂ ਅਜੇ ਤੱਕ ਪੜ੍ਹੀ ਜਾਂਦੇ ਹਾਂ। ਉਸ ਸਮੇਂ ਤਾਂ ਟੈਕਨੋਲੋਜੀ ਇਸ ਸਿਖਰ ਤੱਕ ਨਹੀਂ ਸੀ, ਤੇ ਫਿਰ ਅੱਜ। ਸੋ ਇਸ ਲਈ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਜੰਗ ਖੁਦ ਇੱਕ ਮਸਲਾ ਹੈ। ਕਹਿਣ ਦੀ ਗੱਲ ਨਹੀਂ ਹੁੰਦੀ, ਇਸ ਨੂੰ ਅਪਣਾਉਣ ਦੀ ਵੀ ਗੱਲ ਹੈ। ਪਰ ਇਹ ਮਾਹੌਲ ਸੰਕੇਤ ਕਰਦਾ ਹੈ ਕਿ ਜੇਕਰ ਅਮਰੀਕਾ ਤੇ ਈਰਾਨ ਇਜ਼ਰਾਈਲ ਵਾਲੀ ਲੜਾਈ ਤੇਜ਼ ਚੱਲਦੀ ਹੈ ਤਾਂ ਕਈ ਹੋਰ ਮੁਲਕਾਂ ਦੇ ਵਿੱਚ ਵੀ ਕਿਤੇ ਬੰਬਾਰੀ ਦਾ, ਗੋਲਾਬਾਰੀ ਦਾ ਰਾਹ ਨਾ ਖੁੱਲ ਜਾਵੇ, ਜਿਹਦੇ ਵਿੱਚ ਭਾਰਤ ਪਾਕਿਸਤਾਨ ਦੀ ਜੰਗ ਦਾ ਖਤਰਾ ਕੀ ਖੜਾ, ਜਦੋਂ ਕਿ ਸਾਡੀ ਸਰਕਾਰ ਵੱਲੋਂ, ਸਾਡੇ ਅਧਿਕਾਰੀਆਂ ਵੱਲੋਂ ਇਸ ਮਸਲੇ ਤੇ ਜੇ ਟਿੱਪਣੀ ਆਉਣੀ ਬਾਕੀ ਹੈ। ਜੀ ਬਿਲਕੁਲ। ਹੁਣ ਤੱਕ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਭਾਰਤ ਦਾ ਪਲੜਾ ਭਾਰੀ ਰਿਹਾ। ਪਰ ਜਿਵੇਂ ਤੁਸੀਂ ਸ਼ਰਮਾ ਜੀ ਦੱਸਿਆ ਹੀ ਹੈ ਵੀ ਜੰਗ ਦੇ ਜਿਹੜੇ ਸਿੱਟੇ ਹੁੰਦੇ ਨੇ ਜਾਂ ਜਿਹੜੇ ਪ੍ਰਭਾਵ ਹੁੰਦੇ ਨੇ ਉਹਨਾਂ ਤੋਂ ਬਚਣਾ ਔਖਾ ਹੈ। ਉਹ ਰਹਿੰਦੇ ਨੇ ਫਿਰ ਦਹਾਕਿਆਂ ਤੱਕ ਉਸ ਦੇਸ਼ ਦੇ ਉੱਤੇ, ਬੇਰੁਜ਼ਗਾਰੀ ਦੇ ਰੂਪ ਦੇ ਵਿੱਚ, ਉਹਦੀ ਆਰਥਿਕਤਾ ਦੇ ਰੂਪ ਦੇ ਵਿੱਚ ਉਹਦੇ ਤੇ ਰਹਿੰਦੇ ਨੇ। ਤੇ ਕਈ ਵਾਰੀ ਫਿਰ ਕੂਟਨੀਤੀ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਬਦਲਾਅ, ਬਹੁਤ ਸਾਰੇ ਸਮਝੌਤੇਵਾਦੀ ਹੋਣਾ ਪੈਂਦਾ ਜਦੋਂ ਤੁਸੀਂ ਜੰਗ ਦੇ ਵਿੱਚ ਆ ਜਾਂਦੇ ਆ। ਅਗਲੀ ਗੱਲ ਕਰ ਲਈਏ, ਇਹਨਾਂ ਸਾਰੇ ਵਰਤਾਰਿਆਂ ਦੇ ਦਰਮਿਆਨ ਜਿਹੜੀ ਭਾਰਤ ਦੀ ਅੰਦਰੂਨੀ ਪੋਲਿਟਿਕਸ ਹੈ, ਜਿਹੜੀ ਪਾਰਟੀਆਂ ਦੀ ਪੋਲਿਟਿਕਸ ਹੈ, ਸਰਕਾਰ ਦੀ ਜਾਂ ਵਿਰੋਧੀ ਧਿਰ ਦੀ ਜਿਹੜੀ ਰਾਜਨੀਤੀ ਹੈ, ਉਹਦੇ ਬਾਰੇ ਸੋਨੀਆ ਗਾਂਧੀ ਨੇ ਮੋਦੀ ਨੂੰ ਪੁੱਛਿਆ ਵੀ ਜਿਹੜੇ ਨਿਰਪੱਖਤਾ ਦਾ ਮਤਲਬ ਚੁੱਪ ਜਾਂ ਕਾਇਰਤ ਹੈ, ਕੀ ਉਹਨਾਂ ਨੇ ਇਸ ਬਹਾਨੇ ਮੋਦੀ ਦੀ ਜਿਹੜੀ ਚੁੱਪ ਹੈ ਉਹਦੇ ਉੱਤੇ ਨਿਸ਼ਾਨਾ ਲਾਇਆ? ਪ੍ਰਵੀਨ ਜੀ, ਜਦੋਂ ਜੰਗ ਲੱਗੀ ਹੋਵੇ ਔਰ 2, 3, 5, 7, 10 ਮੁਲਕਾਂ ਤੱਕ ਉਹਦਾ ਸੇਕ ਫੈਲ ਰਿਹਾ ਹੋਵੇ, ਤਦ ਸਰਕਾਰਾਂ ਦਾ ਸਭ ਤੋਂ ਪਹਿਲਾ ਫਰਜ਼ ਹੁੰਦਾ ਹੈ ਆਪਣੇ ਨਾਗਰਿਕਾਂ ਦੀ ਸੁਰੱਖਿਆ। ਉਹਨਾਂ ਮੁਲਕਾਂ 'ਚ ਗਏ ਹੋਏ ਆਪਣੇ ਟੂਰਿਸਟ ਦੇ ਹਵਾਲੇ ਨਾਲ, ਵਿਜ਼ਟਰ ਵੀਜ਼ੇ ਦੇ ਹਵਾਲੇ ਨਾਲ, ਸਟੱਡੀ ਵੀਜ਼ੇ ਦੇ ਹਵਾਲੇ ਨਾਲ, ਵਰਕ ਵੀਜ਼ੇ ਦੇ ਹਵਾਲੇ ਨਾਲ, ਜਾਂ ਜਿਹੜੇ ਉੱਥੇ ਪਰਮਾਨੈਂਟ ਵੀ ਹੋਣ, ਜਿਨ੍ਹਾਂ ਦੇ ਪਰਿਵਾਰ ਜੜ੍ਹਾਂ ਇੱਧਰ ਸਾਡੇ ਮੁਲਕ 'ਚ ਨਾਲ। ਸੋ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਉਹਦੇ ਲਈ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਲਗਾਤਾਰ ਵੱਖ-ਵੱਖ ਮੁਲਕਾਂ ਨਾਲ ਸੰਪਰਕ ਸਾਧ ਰਹੀ ਹੈ, ਔਰ ਭਾਰਤ ਸਰਕਾਰ ਦੇ ਹਵਾਲੇ ਨਾਲ, ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ, ਹਵਾਬਾਜ਼ੀ ਮੰਤਰਾਲੇ ਦੇ ਹਵਾਲੇ ਨਾਲ ਲਗਾਤਾਰ ਸਾਡੇ ਕੋਲ ਸੂਚਨਾਵਾਂ ਆ ਰਹੀਆਂ ਨੇ ਕਿ ਚਾਹੇ UAE ਹੋਵੇ, ਚਾਹੇ ਹੋਰ ਕੁਝ ਮੁਲਕ ਹੋਣ, ਉੱਥੋਂ ਫਲਾਈਟਾਂ ਰਾਹੀਂ ਸਾਡੇ ਭਾਰਤੀਆਂ ਨੂੰ, ਨਾਗਰਿਕਾਂ ਨੂੰ ਕੱਢਿਆ ਜਾ ਰਿਹਾ। ਸੋ ਇਹ ਚੰਗੀ ਪਹਿਲ ਕਦਮੀ ਹੈ। ਇਹਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਪਰਿਵਾਰਾਂ ਨੂੰ ਇਹ ਯਕੀਨ ਦਿਵਾਉਣਾ, ਕਿਉਂਕਿ ਆਪਾਂ ਸ਼ਾਇਦ ਕੱਲ ਵੀ ਗੱਲ ਕਰ ਰਹੇ ਸੀ ਕਿ ਅੰਮ੍ਰਿਤਸਰ ਤੋਂ, ਦਿੱਲੀ ਤੋਂ ਮੁੰਬਈ ਜਾਣਾ ਜਿੰਨਾ ਸਮਾਂ ਲੱਗਦਾ ਉਨਾ ਸਮਾਂ ਦੁਬਈ ਨੂੰ ਲੱਗਦਾ। ਤੇ ਸਾਡੇ ਲੋਕਾਂ ਦੀ ਇਨਵੈਸਟਮੈਂਟ ਵੀ ਬਹੁਤ ਵੱਡੀ ਗਿਣਤੀ 'ਚ ਹੈ ਦੁਬਈ 'ਚ। 1 ਨੰਬਰੀ, 2 ਨੰਬਰੀ ਸਾਰਿਆਂ
ਜਿਹੜੇ ਰਾਜਨੀਤਿਕ ਘਰਾਣੇ, ਕਾਰਪੋਰੇਟ ਘਰਾਣੇ, ਪਹੁੰਚ ਅਪਰੋਚ ਵਾਲੇ ਲੋਕ, ਉਹਨਾਂ ਦੀ ਬਹੁਤ ਹੈ। ਸੋ ਸੁਰੱਖਿਅਤ ਦੱਸ ਕੇ ਉਹ ਕਰਾਈ ਗਈ ਆ। ਹੁਣ ਸਭ ਨੂੰ ਫਿਕਰ ਪਿਆ ਕਿ ਇੱਕ ਬੰਬ ਗਿਰਿਆ ਤੇ ਮੇਰਾ ਫਲੈਟ ਉੱਡ ਗਿਆ ਤੇ ਮੇਰੇ ਤਾਂ ਕਿਰਾਏ ਵਾਲੀ ਕਿਸ਼ਤ ਟੁੱਟ ਜਾਣੀ ਆ, ਹੋ ਜਾਣਾ। ਕਿਉਂਕਿ ਸਭ ਦੀ ਉਹ ਪ੍ਰਕਿਰਿਆ ਇੱਕ ਵੱਖਰੀ ਹੈ। ਦੂਸਰਾ, ਉਹ ਤੋਂ ਬਿਨਾਂ ਜਿਨ੍ਹਾਂ ਦੇ ਪਰਿਵਾਰਕ ਜੀ ਗਏ ਹੋਏ ਨੇ, ਅੱਜ ਕੱਲ ਵਿਆਹ ਤੋਂ ਬਾਅਦ ਜੋੜੇ ਜਾਂਦੇ ਨੇ, ਜਵਾਕ ਘੁੰਮਣ ਫਿਰਨ ਜਾਂਦੇ ਨੇ। ਸੋ ਇਹ ਇਸ ਮਾਮਲੇ 'ਚ ਇਸ ਲਈ ਉਹ ਬਹੁਤ ਫਿਕਰ ਹੈ। ਬੇਸ਼ੱਕ ਯੂਈ ਦੇ ਮੁਖੀ ਨੇ ਭਰੋਸਾ ਦਿਵਾਇਆ ਕਿ ਜੀ ਫਿਕਰ ਨਾ ਕਰੋ, ਅਸੀਂ ਹੋਟਲਾਂ ਦਾ ਪ੍ਰਬੰਧ ਕਰਾਂ, ਪਰ ਜਿਸ ਕਦਰ ਅਫਰਾ ਤਫਰੀ ਫੈਲਦੀ ਉਹਦੇ ਵਿੱਚ ਮਾਹੌਲ ਪ੍ਰਬੰਧ ਸੁਖਾਵੇਂ ਨਹੀਂ ਹੁੰਦੇ। ਇਸ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾਂਦਾ। ਜਦੋਂ ਜਾਨ ਮਾਲ ਦਾ ਫਿਕਰ ਪਿਆ ਹੋਵੇ ਤਾਂ ਸਥਿਤੀ ਬਿਲਕੁਲ ਬਦਲ ਜਾਂਦੀ ਹੈ ਆਮ ਨਾਲੋਂ। ਪਰ ਉਹਦੇ ਬਾਵਜੂਦ ਵੀ ਸਾਡੇ ਜਵਾਨਾਂ ਨੂੰ, ਸਾਡੇ ਕਰੂ ਮੈਂਬਰਾਂ ਨੂੰ ਸ਼ਾਬਾਸ਼ੀ ਆ ਜਿਹੜੇ ਉਸ ਬਲ ਦੀ ਅੱਗ ਦੇ ਵਿੱਚੋਂ ਕੱਢ ਕੇ ਲਿਆ ਰਹੇ ਨੇ। ਪਰ ਇਹ ਤਾਂ ਹੈ ਇੱਕ ਮਨੁੱਖ ਪ੍ਰਤੀ, ਇੱਕ ਆਪਣੇ ਨਾਗਰਿਕਾਂ ਪ੍ਰਤੀ ਜ਼ਿੰਮੇਵਾਰੀ ਦਾ ਪਹਿਲੂ। ਇੱਕ ਹੈ ਸਰਕਾਰਾਂ ਦੀ ਜ਼ਿੰਮੇਵਾਰੀ, ਇੱਕ ਹੈ ਤੁਹਾਡੀ ਕਾਨੂੰਨੀ ਸੰਵਿਧਾਨਕ ਤੌਰ ਤੇ, ਇੱਕ ਹੈ ਤੁਹਾਡੀ ਇਖਲਾਕੀ ਤੌਰ ਤੇ, ਇੱਕ ਹੈ ਤੁਹਾਡੀ ਸੱਭਿਆਚਾਰਕ ਆਪਣੇ ਵਿਰਸੇ ਦੇ ਤੌਰ ਤੇ, ਇੱਕ ਹੈ ਤੁਹਾਡਾ ਪਿਛਲੇ ਇਤਿਹਾਸ ਦੇ ਹਵਾਲੇ ਨਾਲ। ਜਦੋਂ ਉਸ ਮਾਮਲੇ 'ਚ ਝਾਤ ਮਾਰਦੇ ਹਾਂ ਜੀ ਤਾਂ ਸਾਡੀ ਸਰਕਾਰ ਸਾਨੂੰ ਚੁੱਪ ਨਜ਼ਰ ਆਉਂਦੀ ਹੈ। ਅਸੀਂ ਗਲਤ ਨੂੰ ਗਲਤ ਕਹਿਣ ਦੇ ਧਾਰਨੀ ਆ, ਅਸੀਂ ਠੀਕ ਨੂੰ ਠੀਕ ਕਹਿਣ ਦੇ ਧਾਰਨੀ ਆ, ਅਸੀਂ ਗਰੀਬ ਗਰੂਬੇ ਨਾਲ, ਕਿਸੇ ਨਾਲ ਬੇਮਤਲਬ ਦਾ ਹੋ ਰਿਹਾ ਧੱਕਾ, ਉਸ ਦੇ ਹੱਕ 'ਚ ਖੜਨ ਵਾਲੇ ਲੋਕ ਆ। ਤੇ ਇਸ ਮੌਕੇ ਜਿਹੜਾ ਤਰੀਕਾਕਾਰ ਅਪਣਾਇਆ ਗਿਆ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜੇ ਈਰਾਨ ਦੇ ਵਿੱਚ ਸਿਸਟਮ ਠੀਕ ਨਹੀਂ ਹੈਗਾ ਤਾਂ ਉੱਥੋਂ ਦੇ ਆਵਾਮ ਦੀ ਜ਼ਿੰਮੇਵਾਰੀ ਹੈ। ਉਹ ਆਪਣਾ ਆਕਾ ਬਦਲਣ, ਆਪਣਾ ਲੀਡਰ ਬਦਲਣ, ਆਪਣਾ ਸਿਸਟਮ ਬਦਲਣ, ਉਹ ਲੜਾਈ ਲੜਨ। ਅੰਦਰੂਨੀ ਮਾਮਲਾ ਉਹਨਾਂ ਦਾ। ਤੁਸੀਂ ਕਿਸ ਤਰ੍ਹਾਂ ਜਾ ਕੇ ਉਹਦੇ ਵਿੱਚ ਸਿਰਫ ਇਸ ਲਈ ਹੁਣ ਬਿਆਨ ਆ ਰਹੇ ਨੇ ਜੀ ਕਿ ਉਹ ਪਰਮਾਣੂ ਸਮਝੌਤਾ ਨਹੀਂ ਕਰਦਾ ਸੀ ਜੀ, ਹੈ ਨਾ, ਮਤਲਬ ਇਸ ਤਰੀਕੇ ਕਰਨ ਨਾਲ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਇੱਕ ਤਰ੍ਹਾਂ ਨਾਲ ਚੁੱਪ ਨੇ। ਉਹ ਸ਼ਾਂਤੀ ਦੀ ਗੱਲ ਤਾਂ ਕਰਦੇ ਨੇ, ਪਰ ਸਕੂਲੀ ਜਵਾਕਾਂ ਦੇ ਜਿਨ੍ਹਾਂ ਦੇ ਝੋਲੇ ਲਹੂ ਨਾਲ ਲਿਬੜੇ ਨੇ, ਮਾਪੇ ਇੱਟਾਂ ਰੋੜਿਆਂ ਦੇ ਢੇਰ ਦੇ ਵਿੱਚੋਂ ਆਪਣੇ ਜਵਾਕਾਂ ਦੀਆਂ ਲਾਸ਼ਾਂ ਲੱਭ ਰਹੇ ਨੇ, ਉਹਨਾਂ ਦੀ, ਹੈ ਨਾ। ਇੱਕ ਸਕੂਲ ਦੇ ਵਿੱਚੋਂ ਕਤਾਰ ਬੱਧੀ ਜਵਾਕਾਂ ਦੀਆਂ ਅਰਥੀਆਂ ਨਿਕਲ ਰਹੀਆਂ ਨੇ। ਤੇ ਇਸ ਮੌਕੇ ਸੰਵੇਦਨਾ ਦੇ ਦੋ ਬੋਲ ਨਾ ਨਿਕਲਣ, ਫਿਰ ਕੀ ਮਾਨੇ ਲਾਈਏ? ਡਰ ਹੈ। ਸਹੀ। ਤੁਸੀਂ ਜਾਨੀ ਨੁਕਸਾਨ ਦੇ ਉੱਤੇ ਅਫਸੋਸ ਵੀ ਨਹੀਂ ਪ੍ਰਗਟਾ ਪਾ ਰਹੇ। ਸਹੀ। ਗਲਤ ਠੀਕ ਦੀ ਤਾਂ ਗੱਲੇ ਛੱਡੋ, ਫਿਰ ਤੇ ਕੀ ਮਾਇਨੇ? ਜੀ ਜੀ। ਭਾਰਤ ਦੇ ਵਿੱਚ ਇਸ ਮੌਕੇ ਇਸ ਲੱਗੀ ਹੋਈ ਲੜਾਈ ਦੇ ਮਾਮਲੇ 'ਚ ਰਾਜਨੀਤਿਕ ਬਟਵਾਰਾ ਹੋ ਚੁੱਕਿਆ। ਦੋ ਧਿਰਾਂ 'ਚ ਖੜੀ ਆ ਸਾਡੀ ਰਾਜਨੀਤਿਕ ਜਮਾਤ, ਇੱਕ ਸੱਤਾਧਾਰੀ ਧਿਰ ਹੈ, ਇੱਕ ਵਿਰੋਧੀ ਧਿਰ। ਅਕਸਰ ਨਹੀਂ ਅਸੀਂ ਦੇਖਦੇ ਹਾਂ ਕਿ ਮੁਸ਼ਕਲ ਦੌਰ ਦੇ ਵਿੱਚ ਮੁਲਕ ਇੱਕ ਤਰੀਕੇ ਨਾਲ ਰਿਐਕਟ ਕਰਦਾ, ਇੱਕ ਸੁਰ ਦੇ ਵਿੱਚ ਰਿਐਕਟ ਕਰਦਾ। ਸਹੀ ਗੱਲ। ਪਰ ਇਸ ਵਾਰ ਆਪਣੇ ਹੀ ਮੁਲਕ ਦੇ ਮੁਖੀ ਨੂੰ ਇਹ ਸਵਾਲ ਵਿਰੋਧੀ ਧਿਰ ਵੱਲੋਂ ਵੱਡਾ ਤਿੱਖਾ ਹੋਇਆ ਹੈ ਕਿ ਜਨਾਬ ਇਹ ਤਾਂ ਦੱਸ ਦਿਓ ਤੁਹਾਡੀ ਚੁੱਪੀ ਦੇ ਮਾਇਨੇ ਨਿਰਪੱਖਤਾ ਦੀ ਪਰਿਭਾਸ਼ਾ 'ਚ ਕਿਵੇਂ ਠਿਕਾਉਣਗੇ? ਇਹ ਤਾਂ ਕਾਇਰਤਾ ਦੇ ਸਬੂਤ ਨੇ। ਚੁੱਪ ਰਹਿਣਾ ਜਾਬਰ ਦੇ ਹੱਕ 'ਚ ਖਲੋਣ ਵਰਗਾ ਹੁੰਦਾ ਹੈ। ਜਾਬਰ ਨਾਲ ਸਹਿਮਤੀ ਪ੍ਰਗਟਾਉਣਾ ਹੁੰਦਾ। ਔਰ ਸੋਨੀਆ ਗਾਂਧੀ ਜਿਹੜੀ ਅੱਜ ਕੱਲ ਸਿਹਤ ਪੱਖੋਂ ਵੀ ਘੱਟ ਬੋਲਦੀ ਹੈ, ਜਾਂ ਹੁਣ ਜਵਾਕਾਂ ਨੂੰ ਮੂਹਰੇ ਕਰਕੇ ਆਪ ਚੁੱਪ ਦੀ ਸਥਿਤੀ 'ਚ ਹੈ, ਉਹਦਾ ਬੋਲਣਾ ਹੀ ਨਹੀਂ, ਨਾਮੀ ਗ੍ਰਾਮੀ ਅੰਗਰੇਜ਼ੀ ਦੇ ਵੱਡੇ ਅਖਬਾਰ ਦੇ ਵਿੱਚ ਪੂਰਾ ਇੱਕ ਵੱਡਾ ਆਰਟੀਕਲ ਲਿਖਣਾ ਔਰ ਉਹਦੇ ਵਿੱਚ ਪੂਰੇ ਤੱਥ ਅੰਕੜੇ ਦੇਣੇ, ਈਰਾਨ ਨਾਲ ਪਿਛਲੇ ਰਿਸ਼ਤਿਆਂ ਦਾ ਹਵਾਲਾ, ਪਿਛਲੇ ਸਮੇਂ ਦੇ ਪ੍ਰਧਾਨ ਮੰਤਰੀਆਂ ਦੀਆਂ ਟਿੱਪਣੀਆਂ ਦਾ ਜ਼ਿਕਰ, ਉਹ ਸਾਰਾ ਕਰਕੇ ਮੌਜੂਦਾ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲੈਣਾ, ਤੇ ਤਾਂ ਵੀ ਤੁਹਾਡਾ ਮੂੰਹ ਨਾ ਖੁੱਲੇ। ਕੀ ਡਰ ਹੈ ਜਨਾਬ? ਸਹੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਤੁਸੀਂ 2 ਦਿਨ ਲੜਾਈ ਤੋਂ ਪਹਿਲਾਂ ਇਜ਼ਰਾਈਲ ਦੇ ਮੁਖੀ ਨੂੰ ਮਿਲਣ ਜਾਂਦੇ ਹੋ, ਤੁਸੀਂ ਉਸ ਮੁਲਕ ਚੋਂ, ਤੇ 2 ਦਿਨਾਂ ਬਾਅਦ ਜੰਗ ਲੱਗਦੀ ਹੈ। ਕੀ ਤੁਹਾਨੂੰ ਏਜੰਸੀਆਂ ਨੇ ਇਤਲਾਹ ਹੀ ਨਹੀਂ ਕੀਤੀ ਕਿ ਏਜੰਸੀਆਂ ਇੰਨੀਆਂ ਨਲਾਇਕ ਨੇ ਸਾਡੀਆਂ ਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਅੱਗ 'ਚ ਭੇਜਤਾ? ਜੇ ਖੁਦਾ ਨਾ ਖਾਲਸਾ ਕੁਛ ਹੋ ਜਾਂਦਾ, ਜਾਂ ਤੁਹਾਨੂੰ ਪੂਰੀ ਜਾਣਕਾਰੀ ਸੀ, ਤੁਸੀਂ ਵਿਦੇਸ਼ੀ ਤਾਕਤਾਂ ਦੇ ਦੂਤ ਬਣ ਕੇ ਗਏ ਸੀ ਉੱਥੇ? ਸਹੀ, ਬਿਲਕੁਲ। ਇਹਦਾ ਵੀ ਜਵਾਬ ਨਹੀਂ। ਸੋ ਇਸ ਲਈ ਚੁੱਪ ਖਤਰਨਾਕ ਹੈ ਜਨਾਬ ਜੀ। ਉਹ ਮੁਲਕ ਲਈ ਵੀ, ਉਹ ਸਾਡੀ ਫੌਜ ਦੀ ਹਿੰਮਤ ਲਈ ਵੀ, ਹੈ ਨਾ, ਉਹ ਰਾਜਨੀਤਿਕ ਸਿਸਟਮ ਲਈ ਵੀ, ਔਰ ਦੁਨੀਆ 'ਚ ਵਿਸ਼ਵ ਗੁਰੂ ਵਾਲੇ ਚਿਹਰੇ ਮੋਹਰੇ ਲਈ ਵੀ। ਸੋ ਸਾਰੇ ਪਹਿਲੂਆਂ ਤੇ ਝਾਤ ਪਾਉਣ ਦੀ ਲੋੜ ਹੈ ਕਿ ਸਾਡੀ ਚੁੱਪ ਦਾ ਸੁਨੇਹਾ ਕੀ ਜਾ ਰਿਹਾ।
ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ ਪਿਛਲੇ ਪ੍ਰਧਾਨ ਮੰਤਰੀਆਂ ਦਾ ਜ਼ਿਕਰ ਉਹਨਾਂ ਨੇ ਕੀਤਾ, ਹਵਾਲੇ ਦਿੱਤੇ ਆ, ਉਹਨਾਂ ਨੇ ਅਟਲ ਬਿਹਾਰੀ ਵਾਜਪਾਈ ਦਾ ਵੀ ਇੱਕ ਸ਼ਾਇਦ ਹਵਾਲਾ ਦਿੱਤਾ ਵਿੱਚ। ਤੇ ਦੂਜੀ ਗੱਲ ਇਹ ਹੈ ਸ਼ਰਮਾ ਜੀ, ਜਿਹੜੇ ਬੰਦਿਆਂ ਲਈ ਮਣੀਪੁਰ ਇੱਕ ਬਹੁਤ ਵੱਡੀ ਵਿਪਤਾ ਹੈ ਬੋਲਣ ਵਾਸਤੇ, ਵੀ ਉਹ ਬੋਲ ਨਹੀਂ ਸਕਦੇ, ਉਹਨਾਂ ਨੂੰ ਪਤਾ ਨਹੀਂ ਕੀ ਗੱਲ ਕਹੀਏ ਕੀ ਨਾ ਕਹੀਏ। ਰਾਸ਼ਟਰਪਤੀ ਸ਼ਾਸਨ ਲੱਗਿਆ ਰਿਹਾ, ਫਿਰ ਮੁੱਖ ਮੰਤਰੀ ਆਪਦਾ ਲੱਗਿਆ, ਉਹਦੇ ਆਉਣ ਸਾਰ ਹੀ ਫਿਰ ਹਿੰਸਾ ਸ਼ੁਰੂ ਹੋ ਗਈ। ਦੋਸ਼ ਲੱਗਦੇ ਨੇ ਵੀ ਸਮਰਥਨ ਹੈ ਇੱਕ ਖਾਸ ਭਾਈਚਾਰੇ ਨੂੰ, ਬਹੁ ਗਿਣਤੀ ਭਾਈਚਾਰੇ ਨੂੰ। ਤਾਂ ਉਹ ਬੰਦੇ ਕੌਮਾਂਤਰੀ ਮਸਲਿਆਂ ਤੇ ਕੀ ਅਗਵਾਈ ਕਰਨਗੇ, ਕੀ ਕੌਮਾਂਤਰੀ ਮਸਲਿਆਂ ਤੇ ਕੀ ਟਿੱਪਣੀ ਕਰਨਗੇ? ਹਾਲਾਂਕਿ ਭਾਰਤ ਦੀ ਗੁੱਟ ਨਿਰਲੇਪਤਾ ਦੀ ਨੀਤੀ ਬਹੁਤ ਕਾਮਯਾਬ ਰਹੀ ਹੈ ਪਿਛਲੇ ਅਤੀਤ ਦੇ ਵਿੱਚ। ਜੇ ਆਪਾਂ ਗੱਲ ਕਰੀਏ ਤਾਂ ਵਰਲਡ ਪੋਲਿਟਿਕਸ ਦੇ ਵਿੱਚ ਇੱਕ ਅਹਿਮ ਸਥਾਨ ਆ ਭਾਰਤ ਦਾ। ਪਰ ਜਦੋਂ ਆਗੂ ਚੁੱਪ ਹੀ ਕਰ ਜਾਂਦੇ ਨੇ, ਚੁੱਪ ਦੇ ਹੁਣ ਮਹੀਨੇ ਦੁਸ਼ਮਣ ਹੋਰ ਕੱਢਦੇ ਨੇ, ਨਾਲ ਦੇ ਹੋਰ ਕੱਢਦੇ ਨੇ, ਜਿਹੜੇ ਹੋਰ ਝਾਕਦੇ ਨੇ, ਜਿਹੜੇ ਕੀ ਬੋਲਣਗੇ ਉਹ ਹੋਰ ਕੱਢਦੇ ਨੇ। ਪ੍ਰਵੀਨ ਜੀ, ਮੈਂ ਪੰਜਾਬ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਇਹ ਯੁੱਧ ਹੋਰਨਾਂ ਮੁਲਕਾਂ 'ਚ ਲੱਗੀ ਹੈ ਜੀ, ਹੋਰਨਾਂ ਮੁਲਕਾਂ 'ਚ ਲੱਗੀ ਹੈ। ਹਾਂਜੀ ਹਾਂਜੀ। ਪੰਜਾਬ 'ਚ ਹਰ ਮਹੀਨੇ ਕਹਿੰਦੇ 1500 ਕੰਟੇਨਰਾਂ ਦਾ ਐਕਸਪੋਰਟ ਹੁੰਦਾ, ਉਹ ਠੱਪ ਹੋ ਗਿਆ। 1500 ਮਤਲਬ 1500 ਦਾ ਮਤਲਬ 1200 ਤੋਂ ਲੈ ਕੇ 1600 ਕਰੋੜ ਤੱਕ। ਜੀ ਜੀ, ਸਹੀ ਗੱਲ ਆ। 1200 ਕਰੋੜ ਤੋਂ ਲੈ ਕੇ 1600 ਕਰੋੜ ਤੱਕ ਦਾ ਵਪਾਰ ਹਰ ਮਹੀਨੇ ਪੰਜਾਬ ਦਾ ਪ੍ਰਭਾਵਿਤ ਹੋਇਆ। ਮੈਂ ਇੱਕ ਸੂਬੇ ਦੀ ਗੱਲ ਕਰ ਰਿਹਾ, ਤੇ ਪੂਰੇ ਮੁਲਕ ਤੇ ਕੀ ਅਸਰ ਹੋਣਾ ਜੀ ਇਹਦਾ? ਸਹੀ ਆ, ਬਿਲਕੁਲ। ਸਾਡੇ ਕੋਲ ਕਹਿੰਦੇ 20-25 ਦਿਨਾਂ ਦਾ ਕੱਚਾ ਤੇਲ ਹੈ। ਮੈਂ ਕਹਿੰਦਾ ਠੀਕ ਹੈ, ਪ੍ਰਬੰਧ ਹੋ ਜੂ ਬਦਲਵਾਂ, ਪਰ ਜਿਹੜਾ ਲੋਕਾਂ 'ਚ ਇਹਦਾ ਫਿਕਰ ਪੈਂਦਾ ਉਹਦਾ। ਸੋ ਇਸ ਲਈ ਸਮੁੱਚੇ ਕਾਰੋਬਾਰ ਤੇ ਸਮੁੱਚੇ ਅਰਥਚਾਰੇ ਤੇ ਇਹਦਾ ਜਿਹੜਾ ਪ੍ਰਭਾਵ ਹੈ, ਤੁਸੀਂ ਆਪਣੇ ਹੀ ਹਵਾਲੇ ਨਾਲ ਅਪੀਲ ਕਰ ਲਓ। ਉਹ ਵੀ ਬੋਲਣ ਦੀ ਹਿੰਮਤ ਨਹੀਂ, ਉਹ ਵੀ ਬੋਲਣ ਦੀ ਹਿੰਮਤ। ਸਹੀ ਗੱਲ, ਬਿਲਕੁਲ। ਅਗਲੀ ਗੱਲ ਕਰ ਲਈਏ ਪੁਨਰ ਸੁਰਜੀਤ ਅਕਾਲੀ ਦਲ ਦੀ। ਕਹਿੰਦੇ ਬਿਨਾਂ ਐਲਾਨੇ ਹੀ ਇਹਨਾਂ ਦਾ ਭਾਜਪਾ ਦੇ ਨਾਲ ਸਮਝੌਤਾ ਹੋ ਗਿਆ ਜੀ। ਪ੍ਰਵੀਨ ਜੀ, ਹੋਲੇ ਮਹੱਲੇ ਦੇ ਮੌਕੇ ਤੇ ਪੁਨਰ ਸੁਰਜੀਤ ਅਕਾਲੀ ਦਲ ਨੇ ਆਪਣੀ ਰੈਲੀ ਕਰਨ ਦਾ ਮਨ ਬਣਾਇਆ ਸੀ ਜੀ। ਵੈਸੇ ਹੋਲੇ ਮਹੱਲੇ ਦੇ ਮੌਕੇ ਤੇ ਅੱਜ ਕੱਲ ਰਾਜਨੀਤਿਕ ਰੈਲੀਆਂ ਨਹੀਂ ਹੁੰਦੀਆਂ, ਕਿਉਂਕਿ ਇੱਕ ਵਾਰ ਫਤਿਹਗੜ੍ਹ ਸਾਹਿਬ ਦੀ ਸਭਾ ਤੋਂ ਲੈ ਕੇ ਇਹ ਪ੍ਰਕਿਰਿਆ ਹੋਈ, ਫਿਰ ਚਲੋ ਮਾਘੀ ਮੇਲੇ ਤੇ ਹੋਣ ਲੱਗ ਪਈਆਂ, ਇੱਧਰ ਲਗਭਗ ਬੰਦ ਰਹੀਆਂ। ਪਰ ਇਸ ਵਾਰ ਬਾਕੀ ਪ੍ਰਮੁੱਖ ਦਲਾਂ 'ਚ ਤਾਂ ਮੈਂ ਰੈਲੀਆਂ ਨਹੀਂ ਦੇਖੀਆਂ ਉੱਥੇ। ਪਰ ਜਿਹੜਾ ਮੇਰੇ ਧਿਆਨ 'ਚ ਹੈ ਕਿ ਪੁਨਰ ਸੁਰਜੀਤ ਨੇ ਰੈਲੀ ਕੀਤੀ, ਸਟੇਜ ਲਾਈ ਜੀ, ਠੀਕ ਠਾਕ ਪੰਡਾਲ ਲਾਇਆ, ਨਾ ਜ਼ਿਆਦਾ ਬੜਾ ਨਾ ਜ਼ਿਆਦਾ ਛੋਟਾ। ਤੇ ਜਿਹੜੇ ਲੀਡਰ ਮੰਚ ਤੇ ਸੀ ਉਹਨਾਂ ਚੋਂ ਬਿਲਕੁਲ ਹੈ ਕਿ ਰਾਜਨੀਤਿਕ ਚੋਣਾਂ ਜਿਹੜੇ ਲੜਦੇ ਰਹੇ ਨੇ, ਉਹਨਾਂ ਦਾ ਇੰਨਾ ਪ੍ਰਭਾਵ ਤਾਂ ਹੁੰਦਾ ਹੈ ਕਿ ਉਹ 200 400 ਬੰਦਾ ਲਿਆ ਸਕਣ। ਸੋ ਇਸ ਲਈ ਉਹ ਫਿਰ ਸੰਗਤ ਆਈ ਹੁੰਦੀ ਹੈ, ਅਗਲੀ ਕਹਿੰਦੀ ਚਲੋ ਜੱਦਰ ਸਾਹਿਬਾਨ ਰਹੇ ਨੇ, ਸੁਣ ਲਈਏ ਕੁਛ। ਸੋ ਇਸ ਲਈ ਠੀਕ ਠਾਕ ਪੰਡਾਲ ਭਰਿਆ ਵੀ ਨਜ਼ਰ ਆਇਆ। ਪਰ ਸਵਾਲ ਇਹ ਸੀਗਾ ਕਿ ਸਟੇਜ ਤੇ ਕੌਣ ਕੌਣ ਸੀ ਤੇ ਕੌਣ ਕੌਣ ਨਹੀਂ ਸੀ। ਜੀ ਜੀ। ਗਿਆਨੀ ਰਘਬੀਰ ਸਿੰਘ ਦੀ ਰਾਜਨੀਤੀ 'ਚ ਐਂਟਰੀ ਹੋ ਗਈ ਜੀ। ਠੀਕ ਹੈ। ਪੁਨਰ ਸੁਰਜੀਤ ਅਕਾਲੀ ਦਲ ਦੀ ਸਟੇਜ ਦੇ ਉੱਤੇ ਗਿਆਨੀ ਰਘਬੀਰ ਸਿੰਘ ਉਧਰੋਂ ਸੇਵਾਵਾਂ ਤੋਂ ਲਾਂਭੇ ਹੁੰਦਿਆਂ ਹੀ ਹੈੱਡ ਗ੍ਰੰਥੀ ਦੀਆਂ ਤੋਂ ਇੱਥੇ ਨਜ਼ਰ ਆਏ। ਜਦੋਂ ਪੁਨਰ ਸੁਰਜੀਤ ਦੇ ਪ੍ਰਧਾਨ ਬਣੇ ਸੀ ਗਿਆਨੀ ਹਰਪ੍ਰੀਤ ਸਿੰਘ, ਤਦ ਗਿਆਨੀ ਰਘਬੀਰ ਸਿੰਘ ਦਾ ਕਹਿਣਾ ਸੀ ਕਿ ਜੀ ਰਾਜਨੀਤਿਕ ਦਲ ਦੀ ਮੁਖੀ ਨਹੀਂ ਬਣਨਾ ਚਾਹੀਦਾ ਸੀ, ਧਾਰਮਿਕ ਸ਼ਖਸੀਅਤ ਸੀਗੇ। ਤੇ ਅੱਜ ਦੇਰ ਨਹੀਂ ਲਾਈ ਜੀ ਉਹ ਪੌੜੀਆਂ ਚੜ੍ਹਨ ਦੀ। ਹੁਣ ਅਗਲੇ ਕਹਿੰਦੇ ਜੀ ਤੁਸੀਂ ਬੀਜੇਪੀ ਦੀ ਸਕ੍ਰਿਪਟ ਪੜ੍ਹਦੇ ਹੋ, ਅਕਾਲੀ ਦਲ ਬਾਦਲ ਵਾਲੇ ਕਹਿੰਦੇ। ਉਹ ਕਹਿੰਦੇ ਵੀ ਜੇ ਅਸੀਂ ਤੁਹਾਡੇ ਹਿਸਾਬ ਨਾਲ ਚੱਲਦੇ ਹੁੰਦੇ ਅਸੀਂ ਜਥੇਦਾਰ ਹੁੰਦੇ, ਅਸੀਂ ਕੌਮ ਦੇ ਸਿਧਾਂਤਾਂ ਅਨੁਸਾਰ ਚੱਲੇ, ਇਸ ਲਈ ਅਸੀਂ ਹਟਾ ਦਿੱਤੇ ਗਏ ਹਾਂ। ਤੇ ਅਸੀਂ ਤਾਂ ਅੱਜ ਵੀ ਜੀ ਸੱਚ ਦੇ ਲਈ ਬੋਲ ਰਹੇ ਹਾਂ। ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੱਲ ਚੰਗਾ ਨਿਸ਼ਾਨਾ ਬਿੰਨਿਆ ਬਾਦਲ ਪਰਿਵਾਰ ਤੇ, ਐਸਜੀਪੀਸੀ ਤੇ ਗਿਆਨੀ ਰਘਬੀਰ ਸਿੰਘ ਨੇ ਵੀ ਜੀ। ਪਰ ਸਟੇਜ ਤੇ ਬੀਬੀ ਜਗੀਰ ਕੌਰ ਨਜ਼ਰ ਨਹੀਂ ਆਈ। ਠੀਕ ਹੈ। ਸਟੇਜ ਤੇ ਮਨਪ੍ਰੀਤ ਇਆਲੀ ਨਜ਼ਰ ਨਹੀਂ ਆਈ। ਸਟੇਜ ਤੇ ਇਕਬਾਲ ਸਿੰਘ ਝੁੰਦਾ ਲੱਭੇ ਨਹੀਂ। ਸਟੇਜ ਤੇ ਉਮੈਦਪੁਰੀ ਹੋਰੀ ਲੱਭੇ ਨਹੀਂ ਜੀ। ਸਟੇਜ ਤੇ ਬਾਬਾ ਵੇਦੀ ਹੋਰੀ ਸਰਪ੍ਰਸਤ ਗਿਆਨੀ ਮਤਲਬ ਜਿਹੜੇ ਪਹਿਲਾਂ ਜਥੇਦਾਰ ਸਾਹਿਬ ਰਹੇ ਨੇ, ਹੈਨਾ, ਪ੍ਰੋਫੈਸਰ ਮਨਜੀਤ ਸਿੰਘ ਜੀ ਪਟਿਆਲੇ ਵਾਲੇ, ਉਹ ਜਿਹੜੇ ਹੁੰਦੇ ਅੱਜ ਕੱਲ ਸ਼੍ਰੀ ਅਨੰਦਪੁਰ ਸਾਹਿਬ ਨੇ, ਉਹ ਵੀ ਆਏ ਨਹੀਂ ਜੀ। ਸੋ ਇਹਦੇ ਮਾਇਨੇ ਕੀ ਲਾਈਏ ਜੀ ਕਿ ਕਿਉਂ ਨਹੀਂ ਆਏ? ਠੀਕ ਹੈ, ਸੁੱਚਾ ਸਿੰਘ ਛੋਟਾਪੁਰ ਸੀ, ਠੀਕ ਹੈ, ਪਰਮਿੰਦਰ ਢੀਂਡਸਾ ਸੀ। ਇਹਨਾਂ ਦੋਵਾਂ ਤੋਂ ਇਲਾਵਾ ਜਿਹੜੀ ਜਿਨ੍ਹਾਂ ਦੀ ਚਰਚਾਵਾਂ ਤੁਰਦੀ ਹੈ ਕਿ ਉਧਰ ਜਾ ਸਕਦੇ ਨੇ, ਬਾਦਲਾਂ ਕਨੀ ਜਾ ਸਕਦੇ ਨੇ, ਬੀਜੇਪੀ ਨਾਲ ਤਾਲਮੇਲ 'ਚ ਨੇ, ਉਹਨਾਂ ਚੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਸਿੰਘ ਰੱਖੜਾ ਸਟੇਜ ਤੇ ਸੀ ਜੀ। ਸਹੀ ਹੈ। ਹੁਣ ਸੁਰਜੀਤ ਸਿੰਘ ਰੱਖੜਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਸਟੇਜ ਤੇ ਆਉਣ ਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਬੀਜੇਪੀ ਨਾਲ ਗੱਠਜੋੜ ਹੋ ਗਿਆ। ਬਈ ਅਗਲੇ ਤਾਂ ਗੱਠਜੋੜ ਕਰਾਉਣ 'ਚ ਰੋਲ ਨਿਭਾ ਸਕਦੇ ਨੇ,
ਕਿਉਂਕਿ ਪ੍ਰੇਮ ਸਿੰਘ ਚੰਦੂ ਮਾਜਰੇ ਬਾਰੇ ਬਹੁਤ ਗੱਲਾਂ ਬੜੀ ਦੇਰ ਤੋਂ ਚੱਲੀ ਜਾਂਦੀਆਂ ਨੇ। ਹਾਂਜੀ ਹਾਂਜੀ। ਤੇ ਉਹ ਚੋਣਾਂ ਦੇ ਦਰਮਿਆਨ ਜੰਮੂ ਕਸ਼ਮੀਰ 'ਚ ਬੀਜੇਪੀ ਦੇ ਚੋਣ ਨਿਸ਼ਾਨ ਤੇ ਖੜ ਕੇ ਇੱਕ ਉਮੀਦਵਾਰ ਲਈ ਵੋਟਾਂ ਵੀ ਮੰਗੇ ਆਏ ਸੀ ਜੀ। ਤੇ ਇਧਰ ਦਮਦਮੀ ਟਕਸਾਲ ਦੇ ਮੁਖੀ ਤਾਂ ਪਰਮਾਨੈਂਟ ਹੀ ਬੀਜੇਪੀ ਨਾਲ ਚੜ ਗਏ। ਉਹ ਤਾਂ ਉਹਨਾਂ ਜੋਗੇ ਹੋ ਕੇ ਰਹਿ ਗਏ ਜੀ। ਪਰ ਸਰਜੀਤ ਸਿੰਘ ਰੱਖੜਾ ਹੋਰਾਂ ਦਾ ਪੇਚ ਵੀ ਫਸ ਗਿਆ ਸੀ ਪਰਿਵਾਰ ਦਾ ਬੀਜੇਪੀ ਨਾਲ ਜਦੋਂ ਖੇਤੀ ਕਾਨੂੰਨਾਂ ਦੇ ਮਾਮਲੇ 'ਚ। ਹਾਂਜੀ ਹਾਂਜੀ। ਪਰ ਉਹ ਤੋਂ ਬਾਅਦ ਫਿਰ ਸਵਾਗਤ ਵੀ ਹੁੰਦੇ ਨੇ, ਸਨਮਾਨ ਵੀ ਮਿਲਦੇ ਨੇ, ਮੁਲਾਕਾਤਾਂ ਵੀ ਹੁੰਦੀਆਂ ਨੇ। ਸੋ ਇਸ ਲਈ ਇਹ ਦੋ ਵਿਅਕਤੀਆਂ ਨੂੰ ਇਸ ਨਜ਼ਰੀਏ ਤੋਂ ਵੀ ਦੇਖਿਆ ਜਾਂਦਾ ਕਿ ਦੂਤ ਬਣ ਕੇ ਆਏ ਨੇ ਜੀ। ਸਹੀ ਹੈ। ਪਰ ਨਹੀਂ, ਉਹ ਅਜੇ ਪੁਨਰ ਸਰਜੀਤ ਦੇ ਮੈਂਬਰ ਨੇ। ਉਸ ਨਾਤੇ ਉਹਨਾਂ ਨੂੰ ਬੈਠਣ ਦਾ ਹੱਕ ਹੈ। ਉਹ ਸਟੇਜ ਤੇ ਆ ਸਕਦੇ ਨੇ। ਖੜਿਆ ਕਰਨ ਲੱਗੇ ਉਹਨਾਂ ਨੇ ਪਰਚੀਆਂ ਕਟਾਈਆਂ, ਮੈਂਬਰੀ ਕਰਾਈ ਹੈ, ਇਸ ਲਈ ਉਸ ਰੋਲ 'ਚ ਨੇ। ਇਸ ਲਈ ਇੰਝ ਆਪਾਂ ਨਹੀਂ ਕਹਿੰਦੇ ਕਿ ਉਹਨਾਂ ਦੇ ਆਉਣ ਵਾਲੇ ਬੀਜੇਪੀ ਨਾਲ ਗੱਠਜੋੜ ਹੋ ਗਿਆ, ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਕਾਲਕਾ ਜੀ ਕਿਸ ਨਾਤੇ ਸਟੇਜ ਤੇ ਸੀ? ਸਹੀ ਹੈ। ਉਹ ਕਿਹੜੀ ਧਿਰ ਤੋਂ ਨੇ? ਉਹਨਾਂ ਦਾ ਪੁਨਰ ਸਰਜੀਤ ਦੇ ਵਿੱਚ ਕਿਹੜੀ ਮੈਂਬਰੀ ਲਈ ਹੈ? ਇਹ ਖੁੱਲਾ ਖਾੜਾ ਨਹੀਂ ਸੀ, ਖੁੱਲਾ ਮੰਚ ਨਹੀਂ ਸੀ, ਖੁੱਲੀ ਸਟੇਜ ਨਹੀਂ ਸੀ ਕਿ ਮਾਈਕ ਲੱਗਿਆ ਜੀ ਜਿਹੜਾ ਵੀ ਆਪਣੀ ਵਿਚਾਰ ਦੇ ਰਾਹੀਂ ਆ ਕੇ ਗੱਲ ਕਰਨੀ ਚਾਹਵੇ ਕਰ ਜਵੇ, ਜਾਂ ਤਾਂ ਲਿਖ ਦਿੰਦੇ ਕਿ ਸਾਰਿਆਂ ਲਈ ਸੱਦਾ ਹੈ, ਖੁੱਲੀ ਚਰਚਾ ਹੈ ਜੀ, ਖੁੱਲਾ ਮੰਚ ਹੈ ਜੀ। ਨਹੀਂ, ਇਹ ਪੁਨਰ ਸਰਜੀਤ ਅਕਾਲੀ ਦਲ ਦੀ ਸਟੇਜ ਸੀ ਔਰ ਮਨਜਿੰਦਰ ਸਿੰਘ ਸਿਰਸਾ ਦੇ ਹੱਥਾਂ 'ਚ ਖੇਡਦੀ ਹੈ ਦਿੱਲੀ ਦੀ ਕਮੇਟੀ, ਤੇ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਦੇ ਹੱਥਾਂ 'ਚ ਖੇਡਦੇ ਨੇ, ਮੰਤਰੀ ਦੇ ਅਹੁਦਾ ਹੈ ਇਸ ਤਰ੍ਹਾਂ ਦਿੱਲੀ ਸਰਕਾਰ 'ਚ। ਸੋ ਇਸ ਲਈ ਉਹ ਕਾਲਕਾ ਜੀ ਦਾ ਇਹ ਸਟੇਜ ਤੇ ਆਉਣਾ ਕਿ ਮੰਨ ਲਈਏ ਫਿਰ ਤਾਂ ਕਿ ਬਿਨਾਂ ਬੰਨੇ ਬੀਜੇਪੀ ਨਾਲ ਸਮਝੌਤਾ ਹੋ ਗਿਆ। ਸਹੀ ਹੈ, ਬਿਲਕੁਲ। ਇਹਦੇ ਕੀ ਅਰਥ ਲਾਉਣੇ? ਸੋ ਗੱਲ ਕੀਤੀ ਉੱਥੋਂ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ, ਮਤਲਬ ਜਿਹੜੇ ਕੇਂਦਰੀਕਰਨ ਕਰਨ ਲਈ ਕਾਹਲੇ ਨੇ, ਨੇੜਤਾ ਉਹਨਾਂ ਦੇ ਨਾਲ ਰੱਖਣੀਆਂ ਤੇ ਗੱਲਾਂ ਕਰਨੀਆਂ ਨੇ ਸੂਬੇ ਦੇ ਖੁਦਮਖਤਿਆਰੀ ਦੀਆਂ। ਇਹ ਦੋ ਗੱਲਾਂ ਨਹੀਂ ਇਕੱਠੀਆਂ ਚੱਲਦੀਆਂ। ਸਹੀ ਗੱਲ। ਕਿਤੇ ਇਹੀ ਗਲਤ ਫੈਸਲੇ ਤੁਹਾਡੇ ਬਾਦਲ ਦਾ ਨੂੰ ਮੁੜ ਕੇ ਮਜ਼ਬੂਤੀ ਨਾ ਦੇ ਜਾਣੇ, ਹਿਸਾਬ ਲਾ ਲਿਓ। ਇਸ ਲਈ ਇਹ ਖੰਡੇ ਦੀ ਧਾਰ ਤੇ ਤੁਰਨਾ ਆਸਾਨ ਨਹੀਂਗਾ ਜੀ। ਸਹੀ ਹੈ। ਚਲੋ ਦੇਖਦੇ ਹਾਂ ਜੀ ਆਉਂਦੇ ਸਮੇਂ 'ਚ ਕੀ ਹੁੰਦਾ ਹੈ। ਪਰ ਰਾਜਨੀਤਿਕ ਦਾਅ ਪੇਚ ਮੈਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਚੰਗੀ ਤਰ੍ਹਾਂ ਸਿੱਖ ਗਏ ਨੇ। ਉਹ ਕਹਿੰਦੇ ਜਿਹਨੇ ਜਾਣਾ ਜਾਓ, ਮੈਂ ਤਾਂ ਖੜਾ ਹੈ, ਹੈਨਾ। ਤੇ ਪਰ ਦੂਏ ਤੇ ਰੌਲਾ ਪਾਉਂਦੇ ਨੇ ਕਿ ਸਭ ਤੋਂ ਵੱਧ ਨੇੜਤਾ ਹੀ ਬੀਜੇਪੀ ਨਾਲ ਇਹਨਾਂ ਦੀ ਹੈ। ਸੋ ਕਾਲਕਾ ਹੋਰਾਂ ਦੇ ਸਟੇਜ ਤੇ ਆਉਣ ਨਾਲ ਇਹ ਚਰਚਾ ਹੋਰ ਵੱਡੀ ਹੋ ਗਈ ਆ। ਠੀਕ ਹੈ, ਇਕੱਠ ਹੋ ਗਿਆ, ਪਰ ਪੁਨਰ ਸਰਜੀਤ ਦੇ ਅੰਦਰ ਇੱਕ ਸੁਰਤਾ, ਇੱਕ ਭਾਵਨਾ, ਇੱਕ ਏਜੰਡਾ, ਇੱਕ ਨੁਕਤਾ ਨਹੀਂ ਹੈ ਅਜੇ ਫਿਲਹਾਲ। ਜੀ ਬਿਲਕੁਲ। ਤੇ ਨਾਲੇ ਇਹ ਵੀ ਗੱਠਜੋੜ ਕੱਲੇ ਐਲਾਨੀਆਂ ਥੋੜੋ ਹੁੰਦੇ ਆ, ਗਾਣਾ ਐਲਾਨੇ ਵੀ ਤਾਂ ਗੱਠਜੋੜ ਹੁੰਦੇ ਆ ਨਾ। ਬਾਕੀ ਤੁਹਾਡੀਆਂ ਸੁਰਾਂ ਦੱਸਦੀਆਂ ਨੇ ਕਿ ਤੁਸੀਂ ਕਿਸੇ ਧਿਰ ਦੇ ਵਿਰੋਧ ਦੇ ਵਿੱਚ ਖੜੇ ਹੋ ਜਾਂ ਉਹਦੇ ਨਾਲ ਖੜੇ ਹੋ, ਉਹਦੀ ਲਾਈਨ ਟੋ ਕਰ ਰਹੇ ਹੋ ਜਾਂ ਉਹਦੇ ਤੇ ਉਹਦੀ ਲਾਈਨ ਖਿੱਚ ਕੇ ਚੱਲ ਰਹੇ ਹੋ, ਲੀਕ ਖਿੱਚ ਕੇ ਚੱਲ ਰਹੇ ਹੋ। ਅਗਲੀ ਗੱਲ ਕਰੀਏ ਇੱਕ ਬਹੁਤ ਹੀ ਅਹਿਮ ਮਾਮਲੇ ਦੀ, ਬਹੁਤ ਸੰਜੀਦਾ ਮਾਮਲੇ ਦੀ। ਰਣਜੀਤ ਸਿੰਘ ਜਿਹੜਾ ਮੁਕਾਬਲਾ ਹੋਇਆ, ਉਹਦੀ ਦੇਹ ਦਾ ਪੋਸਟਮਾਰਟਮ ਤਾਂ ਹੋ ਗਿਆ ਨੌਜਵਾਨ ਦੀ ਤੇ ਸ਼ਰਮਾ ਜੀ, ਪਰ ਅੰਤਿਮ ਸੰਸਕਾਰ ਹਾਲੇ ਤੱਕ ਨਹੀਂ ਹੋ ਸਕਿਆ ਜੀ। ਪ੍ਰਵੀਨ ਜੀ, ਇਹ ਬੇਸ਼ੱਕ ਰਣਜੀਤ ਸਿੰਘ ਦੇ ਐਨਕਾਊਂਟਰ ਤੇ ਨਾਂ ਦੇ ਉੱਤੇ ਇਕੱਤਰਤਾ ਸ਼ੁਰੂ ਹੋਈ, ਮਾਹੌਲ ਬਣਨਾ ਸ਼ੁਰੂ ਹੋਇਆ, ਸਵਾਲ ਬਣਨਾ ਸ਼ੁਰੂ ਹੋਇਆ, ਪਰ ਹੁਣ ਇਹਦੀ ਯੱਦ ਦੇ ਵਿੱਚ ਲਗਭਗ ਉਹ ਸਾਰੇ ਐਨਕਾਊਂਟਰ ਆ ਰਹੇ ਜਿਹੜੇ ਪਿਛਲੇ ਦਿਨਾਂ 'ਚ ਗਿੱਟੇ ਗੋਡਿਆਂ 'ਚ ਗੋਲੀਆਂ ਤੋਂ ਲੈ ਕੇ ਪਿੱਠਾਂ ਛਾਤੀਆਂ 'ਚ ਗੋਲੀਆਂ ਮਾਰਨ ਤੱਕ ਦੇ। ਜੀ ਜੀ ਜੀ। ਔਰ ਇਹਨਾਂ ਐਨਕਾਊਂਟਰਾਂ ਦੇ ਉੱਤੇ ਸਵਾਲ ਖੜਾ ਕਰਨ ਦਾ ਮਤਲਬ ਇਹ ਬਿਲਕੁਲ ਨਹੀਂ ਹੈਗਾ ਕਿ ਉਹ ਸਾਰਿਆਂ ਨੂੰ ਕੋਈ ਕਲੀਨ ਚਿੱਟ ਦੇ ਰਿਹਾ ਕਿ ਜੀ ਉਹ ਦੋਸ਼ੀ ਸੀ ਜਾਂ ਨਹੀਂ। ਸਹੀ ਹੈ। ਉਹ ਬਿਲਕੁਲ ਕਾਨੂੰਨੀ ਵਰਤਾਰਾ ਹੈ ਕਿ ਜੇ ਉਹਨਾਂ ਦੇ ਉੱਤੇ ਕੋਈ ਸ਼ੰਕੇ ਨੇ, ਉਹਨਾਂ ਦੀ ਕਿਤੇ ਸ਼ਮੂਲੀਅਤ ਦਾ ਜ਼ਿਕਰ ਆਉਂਦਾ ਹੈ, ਉਹਨਾਂ ਦੇ ਕਿਸੇ ਘਟਨਾ ਨੂੰ ਅੰਜਾਮ ਦੇਣ ਦਾ ਪਹਿਲੂ ਆਉਂਦਾ ਹੈ, ਤਾਂ ਕਾਨੂੰਨ ਅਨੁਸਾਰ ਉਹਨਾਂ ਤੇ ਜੋ ਕਾਰਵਾਈ ਹੋਣੀ ਚਾਹੀਦੀ ਸੀ, ਉਹਦੇ ਰਾਹ 'ਚ ਕੋਈ ਅੜਿੱਕਾ ਨਹੀਂ ਬਣ ਰਿਹਾ, ਉਹਦੇ ਰਾਹ 'ਚ ਕੋਈ ਸਵਾਲ ਨਹੀਂ ਜੀ। ਪੁਲਿਸ ਹੈ, ਅਦਾਲਤ ਹੈ, ਜੱਜ ਹੈ, ਜਲਾਦ ਹੈ। ਤੇ ਜੇ ਇਹ ਸਾਰਾ ਰੋਲ ਇੱਕੋ ਬੰਦਾ ਕਰੂਗਾ ਤਾਂ ਇਹ ਉਹ ਕਿਹੜਾ ਨਾਟਕ ਜਿਹੜੇ ਕਹਿੰਦੇ ਹੁੰਦੇ ਨੇ ਸੈਲੋ ਹੁੰਦੇ ਨੇ, ਕੀ ਹੁੰਦੇ ਨੇ, ਉਹ ਕੱਲਾ ਬੰਦਾ ਜਿਹੜਾ ਕਰਦਾ, ਕੀ ਕਹਿੰਦੇ ਉਹਨੂੰ ਪਤਾ ਨਹੀਂ, ਸੋਲੋ। ਹਾਂ, ਇਹ ਸੋਲੋ ਪੁਲਿਸ ਨਹੀਂ ਹੈ ਕਿ ਸਾਰੇ ਰੋਲ ਪੁਲਿਸ ਨੇ ਕਰ ਲੈਣੇ ਆ ਜੀ। ਸੋ ਇਸ ਲਈ ਹਰੇਕ ਦੀ ਆਪਣਾ ਰੋਲ ਸੀ, ਉਹ ਨਿਭਾਉਣਾ ਸੀ। ਸਵਾਲ ਤਰੀਕਾਕਾਰ ਤੇ, ਇਸ ਤਰੀਕਾਕਾਰ ਨੂੰ ਲੈ ਕੇ ਉਸ ਇਕੱਤਰਤਾ ਨੇ ਪੁਲਿਸ ਨੂੰ, ਪ੍ਰਸ਼ਾਸਨ ਨੂੰ, ਸਰਕਾਰ ਨੂੰ ਫਿਕਰ ਤਾਂ ਪਾਇਆ, ਤੇ ਜਿਹਦਾ ਨਤੀਜਾ ਇੰਦਰਜੀਤ ਦੀਆਂ ਭੈਣਾਂ, ਭਰਜਾਈ,
ਪੁਲਿਸ ਨੂੰ ਛੱਡਣੀਆਂ ਪਈਆਂ, ਹੂੰ ਨਹੀਂ ਤਾਂ ਉਹ ਵੀ ਸ਼ਾਮਲ ਕਰਤੀਆਂ ਸੀ ISI ਦੇ ਵਿੱਚ। ਸਹੀ ਗੱਲ। ਹੁਣ ਉਸ ਤੋਂ ਬਾਅਦ ਪਰਿਵਾਰ ਅਦਾਲਤ 'ਚ ਗਿਆ ਕਿ ਵੀ ਸਾਨੂੰ ਖਦਸ਼ਾ ਖੜਾ ਹੈ ਕਿ ਡੈੱਡ ਬੋਡੀ ਨੂੰ ਇਹ ਆਈ ਨਾ ਸਾੜ ਫੂਕ ਕੇ ਤਬਾਹ ਕਰ ਦੇਣ, ਕਿ ਫ੍ਰਿਜ ਦੀ ਬਜਾਏ ਲਾਓ ਹੀ ਨਾ, ਠੰਡਾ ਪਲਾਗੇ ਨਾ ਲਾਓ, ਕੁਛ ਨਾ ਕਰੋ, ਫ੍ਰਿਜ ਖਰਾਬ ਹੋ ਗਿਆ ਜੀ, ਪਤਾ ਨਹੀਂ ਲੱਗਿਆ ਜੀ ਕੁਛ ਵੀ, ਫਿਰ ਉਹ ਬਾਅਦ ਚੋਂ ਪੋਸਟਮਾਰਟਮ ਦੇ ਵਿੱਚ ਸਹੀ ਤੱਥ ਨਾ ਆਉਣ। ਇਸ ਲਈ ਉਹ ਕਹਿੰਦੇ ਜੀ ਕਿ ਅਸੀਂ ਤਾਂ ਅਦਾਲਤ ਇਸ ਪ੍ਰਕਿਰਿਆ ਲਈ ਗਏ ਸੀ ਕਿ ਘੱਟੋ ਘੱਟ ਸਾਨੂੰ ਮੈਜਿਸਟ੍ਰੇਟ ਇਹ ਹੁਕਮ ਦੇਣ ਕਿ ਭਾਈ ਜਾਓ ਤੁਸੀਂ PGI ਦੇ ਵਿੱਚ ਜਾਂ PGI ਦੀ ਟੀਮ ਦੇ ਤੋਂ ਪੋਸਟਮਾਰਟਮ ਕਰਾ ਲਓ। ਕਹਿੰਦੇ ਅਸੀਂ ਇੱਥੋਂ ਨਹੀਂ ਕਰਾਉਣਾ, ਸਾਨੂੰ ਚੰਡੀਗੜ੍ਹ 'ਚ ਜਾਂ PGI 'ਚ ਇਜਾਜ਼ਤ ਦਿਓ। ਠੀਕ ਹੈ। ਮੈਜਿਸਟ੍ਰੇਟ ਸਾਹਿਬ ਕਹਿੰਦੇ ਵੀ ਇਹ ਅਧਿਕਾਰ ਖੇਤਰ ਤਾਂ ਨਹੀਂ ਮੇਰੇ ਕੋਲ ਹੈਗਾ, ਜੇ ਇਹਦੇ ਲਈ ਜਾਣਾ ਤਾਂ ਉੱਪਰਲੀ ਅਦਾਲਤ ਜਾਣਾ ਪਊਗਾ, ਤੁਹਾਨੂੰ ਹਾਈ ਕੋਰਟ ਤੱਕ ਜਾਓ, ਉੱਥੋਂ ਮਿਲੂਗੀ ਜੀ। ਪਰ ਉਹ ਖਤਰਾ ਖੜਾ ਹੈ ਕਿ ਜਾਨੂੰ ਦੇਹ ਦਾ ਨਾ ਨੁਕਸਾਨ ਹੋ ਜਾਵੇ, ਹੈ ਨਾ। ਫਿਰ ਮੈਜਿਸਟ੍ਰੇਟ ਸਾਹਿਬ ਨੇ ਕਿਹਾ ਵੀ ਕਿ ਇੱਕ ਤਾਂ ਮੈਂ ਆਪ ਆਪਣੀ ਹਾਜ਼ਰੀ 'ਚ ਕਰਾਉਂਗਾ ਪੋਸਟਮਾਰਟਮ ਜੀ, ਦੂਸਰਾ ਉਹਨਾਂ ਨੇ ਕਿਹਾ ਵੀ ਕਿ ਜਿਹੜੀਆਂ ਚੀਜ਼ਾਂ ਸਾਂਭਣੀਆਂ ਪਹਿਲਾਂ ਉਹ ਸੰਭਾਲੋ। ਉਹ ਕਹਿੰਦੇ ਕਿ ਜਿੰਨੇ ਉਹ ਖੇਤਰ ਹੈ ਜਿਹੜਾ ਚੌਂਕੀ ਜਿੱਥੇ ਵਾਰਦਾਤ ਹੋਈ ਹੈ, ਜਿੱਥੇ ਇੱਕ ਹੋਮਗਾਰਡ ਔਰ KSI ਮਾਰਿਆ ਗਿਆ, ਉਸ ਖੇਤਰ ਦੇ ਆਲੇ ਦੁਆਲੇ ਜਿੰਨੇ ਫੋਨ ਚੱਲਦੇ ਨੇ ਉਸ ਸਮਿਆਂ ਦੇ ਦਰਮਿਆਨ ਜੀ, ਉਹਨਾਂ ਸਾਰਿਆਂ ਦਾ ਡਾਟਾ ਰੱਖਿਆ ਜਾਵੇ। ਠੀਕ ਹੈ। ਸਰਦਾਰ ਹਮੀਰ ਸਿੰਘ ਹੋਰੀ ਤੇ ਕੁਝ ਸਾਥੀ ਉਸ ਦਿਨ ਗਏ ਸੀ ਇਕੱਤਰਤਾ ਜੀ। ਉਹ ਦੱਸ ਰਹੇ ਸੀਗੇ, ਉਹ ਕਹਿੰਦੇ ਵੀ ਕਿ ਉਸ ਪਿੰਡ ਚੋਂ ਜਿਹਨੇ ਨਿਕਲਣਾ ਬਾਹਰ, ਪਿੰਡ ਤੋਂ ਬਾਹਰ, ਤੇ ਜਿਹਨੇ ਪਿੰਡ 'ਚ ਆਉਣਾ ਉਹ ਇਸ ਚੌਂਕੀ ਦੇ ਮੂਹਰੇ ਤੋਂ ਹੋ ਕੇ ਹੀ ਜਾਊਗਾ ਕਿ ਤੁਸੀਂ ਬਾਕੀ ਕਿੰਨਿਆਂ ਕੁ ਦੇ ਫੋਨ ਰਿਕਾਰਡ ਚੈੱਕ ਕਰ ਲਈ। ਸਹੀ ਗੱਲ। ਉਹਨਾਂ ਦੇ ਅੱਗੇ ਪਿੱਛੇ ਉਹ ਮੁੰਡਿਆਂ ਤੋਂ ਬਿਨਾਂ ਹੋਰ ਕਿੰਨੇ ਲੋਕ ਲੰਘੇ ਹੋਣੇ, ਕਿੰਨਿਆਂ ਦਾ ਰਿਕਾਰਡ ਚੈੱਕ ਕੀਤਾ, ਜਾਂ ਉਹ ਕਿਹੜੇ ਸਬੂਤ ਮਿਲ ਗਏ ਤੁਹਾਨੂੰ ਜੀ ਤੋਂ ਤੁਰੰਤ ਸਾਬਤ ਹੋ ਗਿਆ ਕਿ ਇਹਨਾਂ ਨੇ ਗੋਲੀ ਮਾਰੀ ਹੈ, ਕੀ ਹੋਰਾਂ ਤੋਂ ਪੁੱਛਗਿੱਛ ਕਿਸ ਤੋਂ ਹੋਈ ਹੈ, ਕਿਸ ਦੇ ਹੋਰ ਫੋਨ ਤੁਸੀਂ ਟਰੈਪ ਤੇ ਲਾਏ ਨੇ। ਇਸ ਲਈ ਮਾਨਯੋਗ ਜੱਜ ਸਾਹਿਬ ਨੇ, ਮੈਜਿਸਟਰੇਟ ਸਾਹਿਬ ਨੇ ਜਿਹੜਾ ਇਹ ਹੁਕਮ ਦਿੱਤਾ ਨਾ ਜੀ ਕਿ ਉਸ ਖੇਤਰ ਦੇ ਸਾਰੇ ਫੋਨ, ਉਹ ਇੱਥੇ ਨਹੀਂ ਰੁਕੇ। ਉਹ ਕਹਿੰਦੇ ਉਹ ਚੌਂਕੀ ਜਿਹੜੇ ਥਾਣੇ ਦੀ ਹੱਦ 'ਚ ਆਉਂਦੀ ਆ, ਉਹ ਸਾਰੇ ਥਾਣੇ ਵਾਲਿਆਂ ਦੇ ਵੀ ਫੋਨ, ਉਹ ਥਾਣੇਦਾਰ ਦਾ, ਥਾਣਾ ਮੁਖੀ ਦਾ, ਮੁਨਸ਼ੀ ਦਾ, ਉਹਨਾਂ ਦੇ ਫੋਨ ਚੈੱਕ ਕਰੋ ਉਸ ਸਮੇਂ ਦੌਰਾਨ ਉਹ ਕਿਹਦੇ ਸੰਪਰਕ 'ਚ ਸੀ। ਜੀ ਜੀ ਸਹੀ ਹੈ। ਫਿਰ ਉਹ ਕਹਿੰਦੇ ਮੁੰਡਾ ਚੱਕ ਲਿਆ ਜੀ, ਮੁੰਡਾ ਭੱਜ ਗਿਆ ਜੀ, 25 ਕਿਲੋਮੀਟਰ ਚਲਾ ਗਿਆ ਜੀ, ਅੱਗੇ ਦੂਏ ਪਿੰਡ ਦੇ ਥਾਣੇ ਦੀ, ਦੂਏ ਥਾਣੇ ਦੀ ਹੱਦ 'ਚ ਜਾ ਕੇ ਐਨਕਾਊਂਟਰ ਹੋ ਗਿਆ ਜੀ। ਉਹ ਕਹਿੰਦੇ ਉਸ ਥਾਣੇ ਵਾਲਿਆਂ ਦੀ ਵੀ ਜਿਹਦੀ ਹੱਦ 'ਚ ਜਾ ਕੇ ਐਨਕਾਊਂਟਰ ਹੋਇਆ, ਉੱਥੇ ਵਾਲਿਆਂ ਦੇ ਵੀ ਸਾਰਿਆਂ ਦੇ ਫੋਨ ਰਿਕਾਰਡ 'ਚ ਰੱਖੋ। ਉਹ ਸਾਰਾ ਡਾਟਾ ਕਲੀਨ ਨਹੀਂ ਹੋਣਾ ਚਾਹੀਦਾ। ਕੀ ਆਪਸ ਦੇ ਵਿੱਚ ਪੁਲਿਸ ਤੰਤਰ ਦੀ ਕੋਈ ਕੜੀ ਉਹਨਾਂ ਨੂੰ ਸ਼ੰਕੇ ਸ਼ੋਭੇ ਪੈਦਾ ਕਰ ਰਹੀ ਹੈ ਕਿ ਆਪਸ ਵਿੱਚ ਸੰਪਰਕ 'ਚ ਸਹੀ ਹੈ, ਕਿ ਉਹ ਆਪਸੀ ਫੋਨ ਕਾਲ ਦਾ ਰਿਕਾਰਡ ਕਰਨਾ ਚਾਹੁੰਦੇ ਆ। ਇਸ ਤੋਂ ਉੱਪਰ ਜਦੋਂ ਆਇਆ ਜੀ ਕਿ ਜੇਲ੍ਹ ਦੇ ਅੰਦਰੋਂ ਹੀ ਮਤਲਬ ਕਿ ਉਹ ਹੁੰਦੀਆਂ ਨੇ ਜੀ ਇੰਟਰਵਿਊਆਂ, ਹੈ ਨਾ, ਖਰੜ ਥਾਣਾ ਫਿਰ ਨਿਕਲਿਆ, ਤੇ ਉਸ ਮਾਮਲੇ ਦੇ ਵਿੱਚ ਵੀ ਇਹ ਪਹਿਲੂ ਉੱਭਰਿਆ ਸੀਗਾ ਵੀ ਕਿ ਥੱਲੇ ਵਾਲੇ ਅਧਿਕਾਰੀ ਥੋੜਾ ਏਡਾ ਬੜਾ ਹੁਕਮ ਚਾੜ ਸਕਦੇ ਨੇ ਕਿ ਕਰਾ ਦਿਓ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਜੀ, ਉਹਦੇ ਲਈ ਨੈਟ ਵੀ ਪ੍ਰੋਵਾਈਡ ਕਰਾ ਦਿਓ, ਉਹਦੇ ਲਈ ਲਾਈਟ ਵੀ ਪ੍ਰੋਵਾਈਡ ਕਰਾ ਦਿਓ। ਜਦੋਂ ਉੱਪਰੋਂ ਤਾਰਾਂ ਹਿਲਦੀਆਂ, ਵਿਚਾਰਾ ਥੱਲੇ ਵਾਲਾ ਥਾਣੇ ਵਾਲਾ ਬੰਦਾ, ਮੁਨਸ਼ੀ ਜਾਂ ਕੋਈ ਹੋਰ ਲੈਵਲ ਦਾ ਅਧਿਕਾਰੀ ਕਿਵੇਂ ਏਡਾ ਬੜਾ ਕੰਮ ਕਰ ਲੂਗਾ। ਸਹੀ ਹੈ। ਸੋ ਉਸੇ ਤਰ੍ਹਾਂ ਇਹ ਸਾਰੀ ਘਟਨਾ ਨੂੰ ਜੇ ਐਨਕਾਊਂਟਰ ਨੂੰ ਅੰਜਾਮ ਦਿੱਤਾ ਤਾਂ 2 SHOਆਂ ਦੇ ਪਾਵਰ 'ਚ ਤਾਂ ਹੈ ਨਹੀਂ ਇਹ ਗੱਲ। ਸਹੀ ਹੈ। ਇਹ ਤਾਂ ਤਾਰਾਂ ਉੱਪਰੋਂ ਗਈ, ਇਸ ਲਈ ਉਹ ਕਹਿੰਦੇ SSP ਦਾ ਫੋਨ ਵੀ ਲਾਓ ਸਰਵਿਸ ਤੇ, ਉਹਦਾ ਵੀ ਰਿਕਾਰਡ, ਤੇ ਉਹਨਾਂ ਨੇ CCTV ਫੁਟੇਜ ਨੂੰ ਵੀ ਸੇਜਣ ਦੀ ਹਦਾਇਤ ਕਰਤੀ, ਚੈੱਕ ਕਰੋ। ਸੋ ਇਸ ਲਈ ਇਹ ਸਾਰਾ ਵਰਤਾਰਾ ਪੁਲਿਸ ਦੇ ਲਈ, ਸਰਕਾਰ ਦੇ ਲਈ ਚੁਣੌਤੀ ਬਣ ਰਿਹਾ। ਠੀਕ ਹੈ। ਤੇ ਜਦੋਂ ਇਹ ਪਹਿਲੂ ਉੱਭਰੇ ਤਾਂ ਸ਼ਾਇਦ ਪਰਿਵਾਰ ਦਾ ਥੋੜਾ ਜਿਹਾ ਵਿਸ਼ਵਾਸ ਬਹਾਲ ਹੋਇਆ। ਇਸ ਵਿਸ਼ਵਾਸ ਦੇ ਆਧਾਰ ਤੇ ਉਹਨਾਂ ਨੇ ਫਿਰ ਕਿਹਾ ਕਿ ਅਸੀਂ ਪੋਸਟਮਾਰਟਮ ਲਈ ਤਿਆਰ ਜੀ, ਕਿਉਂਕਿ ਉਹਨਾਂ ਨੂੰ ਖਦਸ਼ਾ ਖੜਾ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਦੇਹ ਦਾ ਇਹੋ ਜਿਹਾ ਨੁਕਸਾਨ ਹੋ ਗਿਆ, ਕੱਲ ਨੂੰ ਕੇਸ ਦੇ ਵਿੱਚ ਕੁਝ ਸਾਬਤ ਕਰਨਾ ਮੁਸ਼ਕਲ ਨਾ ਹੋ ਜਾਵੇ। ਅਜੇ ਵੀ ਸ਼ੰਕੇ ਸ਼ੋਭੇ ਮਨਾਂ 'ਚ ਬਹੁਤ ਨੇ, ਕਿਉਂਕਿ ਹਸਪਤਾਲ, ਥਾਣਾ, ਪੁਲਿਸ, ਮੁਲਾਜ਼ਮ, ਅਧਿਕਾਰੀ, ਸਾਰਾ ਕੁਝ ਸਰਕਾਰ ਦੀ ਮੁੱਠੀ 'ਚ ਹੈ। ਸੋ ਫਿਰ ਗੁਰਦਾਸਪੁਰ ਦੇ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਹੋਇਆ ਜੀ, ਤੇ ਖੁਦ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ, ਵਕੀਲਾਂ ਦੀ ਟੀਮ ਦੀ ਹਾਜ਼ਰੀ 'ਚ, ਡਾਕਟਰਾਂ ਦੀ ਟੀਮਾਂ ਦੀ ਹਾਜ਼ਰੀ 'ਚ ਉਹ ਸਾਰਾ ਕੁਝ ਹੋਇਆ। ਪਰ ਉਸ ਤੋਂ ਬਾਅਦ ਦਬਾਅ ਬਣਾਇਆ ਜਾ ਰਿਹਾ ਸੀ ਪਰਿਵਾਰ ਤੇ ਕਿ ਲਓ ਜੀ ਦੇਹ ਲੈ ਜਾਓ ਹੁਣ ਆਪਣੀ। ਉਹ ਕਹਿੰਦੇ ਜੀ ਇਹਨੂੰ ਫ੍ਰਿਜ 'ਚ ਰੱਖੋ, ਅਜੇ ਤਾਂ ਮੁੰਡੇ ਦਾ ਪਿਓ ਹੀ ਨਹੀਂ ਆਇਆ। ਇਹ ਹਾਲਾਤ ਬਣ ਗਏ, ਮੈਨੂੰ ਲੱਗਦਾ ਇਹਦੇ ਕਾਰਨ ਮਸਲਾ ਵਿਗੜ ਗਿਆ ਹੋਣਾ, ਕਰਕੇ ਉਹਨਾਂ ਦਾ ਆਉਣਾ ਫਸ ਗਿਆ। ਤੇ ਉਹ ਕਹਿੰਦੇ ਜਦੋਂ ਤੱਕ ਉਹ ਨਹੀਂ ਆਉਂਦੇ, ਉਹ ਕਹਿੰਦੇ ਨਾ ਸਾਨੂੰ ਨਹੀਂ ਪਤਾ, ਚਾਹੇ ਘਰੇ ਰੱਖੋ, ਚਾਹੇ ਫ੍ਰਿਜ 'ਚ ਰੱਖੋ, ਚਾਹੇ ਪ੍ਰਾਈਵੇਟ ਰੱਖੋ, ਕਿਤੇ ਲੈ ਜਾਓ ਇੱਥੋਂ। ਜਬਰੀ
ਹੂੰ ਇਸ ਨੂੰ ਲੈ ਕੇ ਫਿਰ ਪੇਚ ਫਸ ਗਿਆ। ਉਹ ਪਰਿਵਾਰ ਕਹਿੰਦਾ ਜੀ ਕਿ ਹੁਣ ਇਹ ਰਣਜੀਤ ਸਿੰਘ ਇਕੱਲਾ ਸਾਡਾ ਮੁੰਡਾ ਨਹੀਂ, ਜੀ ਹੁਣ ਤਾਂ ਜਿੰਨੇ ਉਹਦੇ ਹੱਕ 'ਚ ਨਾਅਰੇ ਮਾਰਨ ਆਏ ਨੇ, ਜਿਹਨੇ ਹੂੰ ਇਨਸਾਫ ਦੀ ਆਵਾਜ਼ ਚੁੱਕਣ ਆਏ ਨੇ, ਉਹ ਸਾਰਿਆਂ ਦਾ ਹੀ ਹੈ। ਇਸ ਲਈ ਸਾਡੀ ਤਾਂ ਐਕਸ਼ਨ ਕਮੇਟੀ ਉਹ ਤੈਅ ਕਰੂਗੀ ਕਿ ਦੇ ਕਦੋਂ ਲੈਣੀ ਹੈ, ਕਦੋਂ ਸੰਸਕਾਰ ਕਰਨਾ। ਹੂੰ ਉਹ ਫਿਲਹਾਲ ਉਹਨਾਂ ਨੇ ਦੇ ਲੈਣਾ ਇਨਕਾਰ ਕੀਤਾ, ਜੀ ਸੰਸਕਾਰ ਅਜੇ ਹੋਣ ਦੀ ਉਮੀਦ ਨਹੀਂ। ਇਸ ਲਈ ਸਰਕਾਰ ਦੇ ਗਲੇ ਦੀ ਹੱਡੀ ਬਣੂਗਾ ਰਣਜੀਤ ਐਨਕਾਊਂਟਰ ਮਾਮਲਾ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਪੰਜਾਬ ਸਰਕਾਰ ਦੀ ਕਹਿੰਦੇ ਮਾਈਨਿੰਗ ਤੇ ਰੋਕ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖੀ ਹੈ ਜੀ। ਪਰਮੀ ਜੀ, ਐਨਜੀਟੀ ਕੋਲ ਕੁਝ ਧਿਰਾਂ ਗਈਆਂ ਸੀ ਜੀ ਵਾਤਾਵਰਨ ਨੂੰ ਲੈ ਕੇ। ਜਿਸ ਤਰ੍ਹਾਂ ਦੀ ਸਥਿਤੀ ਹੈਗੀ ਆ, ਤੁਸੀਂ ਦੇਖੋ ਕਿ ਪੁਲਾਂ ਦੇ ਥੱਲਿਓਂ ਹੈ ਨਾ ਪਿੱਲਰ ਰੋਡੇ ਹੋ ਗਏ, ਬਿਲਕੁਲ ਟਾਵਰਾਂ ਦੀਆਂ ਫੋਟੋਆਂ ਆ ਰਹੀਆਂ ਨੇ ਕਿ ਟਾਵਰਾਂ ਦੀਆਂ ਜੜ੍ਹਾਂ ਪੱਟ ਕੇ ਤੱਕ ਲੈ ਕੇ ਕਦੇ ਵੀ ਗਿਰ ਸਕਦਾ, ਬਿਜਲੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਫੌਜ ਆਪਣਾ ਪੱਖ ਦਲੀਲਾਂ ਰੱਖ ਚੁੱਕੀ ਹੈ ਅਦਾਲਤਾਂ ਦੇ ਵਿੱਚ। ਆਹ ਦੇਖੋ ਜੀ, ਕਿਹੜੇ ਟੋਏ ਪੱਟ ਤੇ, ਕੱਲ ਨੂੰ ਜੰਗ ਵਾਲੀ ਸਥਿਤੀ ਆ ਜਾਵੇ, ਸਾਡੇ ਤਾਂ ਟੈਂਕ ਤੱਕ ਨਹੀਂ ਜਾ ਸਕਦੇ, ਹੈ ਨਾ। ਉਹ ਸਾਰੀ ਸਥਿਤੀ ਦੇ ਬਾਵਜੂਦ ਵੀ ਮਾਈਨਿੰਗ ਨਹੀਂ ਰੁਕੀ ਜੀ। ਸਹੀ ਹੈ। ਤੇ ਜਦੋਂ ਵਾਤਾਵਰਨ ਦੇ ਪੱਖੋਂ ਪਿੰਡਾਂ ਦੇ ਹਵਾਲਿਆਂ ਨਾਲ ਕੁਝ ਧਿਰਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਇਸ ਮਸਲੇ ਤੇ ਸੁਣਵਾਈ ਕਰਦਿਆਂ ਹੋਇਆਂ ਰੋਕ ਲਾ ਦਿੱਤੀ। 85 ਦੇ ਕਰੀਬ ਅਧਿਕਾਰਤ ਮਾਈਨਿੰਗ ਦੀਆਂ ਸਾਈਟ ਨੇ। ਸੋ ਪੰਗਾ ਤਾਂ ਇਹ ਹੈ ਕਿ ਜਿਹੜੀ ਅਧਿਕਾਰਤ ਮਾਈਨਿੰਗ ਹੈ ਉਹਦੀ ਆੜ 'ਚ ਤਾਂ ਗੈਰ ਅਧਿਕਾਰਤ ਮਾਈਨਿੰਗ ਹੁੰਦੀ ਹੈ। ਜੇ ਹੁਣ ਉਹ ਰੁਕ ਗਈ ਤਾਂ ਦੂਈ ਚਲਾਉਣੀ ਔਖੀ ਹੁੰਦੀ ਹੈ। ਵੈਸੇ ਚੱਲ ਰਹੀ ਹੋ, ਅਜੇ ਵੀ ਇਹ ਨਹੀਂ ਹੈ ਕਿ ਪੂਰੀ ਤਰ੍ਹਾਂ ਬੰਦ ਹੋ ਗਈ ਜੀ ਜੀ, ਪਰ ਫਿਰ ਵੀ ਉਹ ਪ੍ਰਭਾਵਿਤ ਹੋ ਜਾਂਦੀ ਹੈ। ਲੋਕ ਇੰਨੇ ਚਕੰਨੇ ਹੋ ਜਾਂਦੇ ਕਿ ਬਈ ਮਾਈਨਿੰਗ ਬੰਦ ਆ, ਫਿਰ ਆ ਟਿੱਪਰ ਕਿੱਥੋਂ ਆ ਰਿਹਾ। ਸੋ ਇਸ ਲਈ ਇਹ ਹੁਣ ਸਰਕਾਰ ਦੀ ਤਰਲੋ ਮੱਛੀ ਹੋਈ ਪਈ ਹੈ ਕਿ ਮਾਈਨਿੰਗ ਖਲਾਈਏ, ਕਿਉਂਕਿ ਉਹ ਸਭ ਨੂੰ ਪਤਾ ਹੈ ਕਿ ਉਹ ਰੇਤੇ ਵਾਲਾ ਪਾਣੀ ਕਿੱਥੇ ਕਿੱਥੇ ਡੁੱਲਦਾ ਜਾਂਦਾ, ਦਿੱਲੀ ਤੱਕ ਪਹੁੰਚ ਜਾਂਦਾ ਤਾਂ। ਜੀ ਸਹੀ ਹੈ। ਸੋ ਇਹ ਇਸ ਲਈ ਮਸਲਾ ਤਾਂ ਉਹਦਾ ਹੈ ਨਾ। ਸੋ ਇਸ ਲਈ ਉਹ ਮਾਈਨਿੰਗ ਖਿਲਾਉਣ ਤੱਕ ਲਈ ਐਨਜੀਟੀ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਤੱਕ ਚਲੀ ਗਈ ਜੀ। ਤੇ ਮਾਨਯੋਗ ਸੁਪਰੀਮ ਕੋਰਟ ਨੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਵੀ ਇਹ ਤਾਂ ਮਾਮਲਾ ਐਨਜੀਟੀ ਨੇ ਦੇਖਣਾ, ਅਸੀਂ ਕਿਉਂ ਖੋਲ ਦਈਏ, ਕੋਈ ਰੋਕ ਨਹੀਂ ਹਟੂਗੀ। ਐਨਜੀਟੀ ਕੋਲ ਜਾਓ, ਸੁਣਵਾਈ ਉੱਥੇ ਹੀ ਦੁਬਾਰਾ ਹੋਊਗੀ, ਉਸਨੇ ਫੈਸਲਾ ਲੈਣਾ। ਸੋ ਬਰੰਗ ਤੌਰ ਤੇ ਠੀਕ ਹੈ। ਸੋ ਫਿਲਹਾਲ ਵੈਸੇ ਇਹ ਤਾਂ ਕਹਿੰਦੇ ਸੀ ਕਿ ਮਾਈਨਿੰਗ ਨਾਲ ਖਜ਼ਾਨਾ ਭਰਾਂਗੇ, ਖਜ਼ਾਨਾ ਤਾਂ ਨਹੀਂ ਭਰਿਆ, ਖਿੱਸੇ ਖਾਸੇ ਭਰ ਰਹੇ ਨੇ। ਇਹ ਚਰਚਾ ਜੀ ਸਹੀ ਹੈ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।